ਜਿਹੜਾ ਸ਼ੁੱਕਰਵਾਰ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਉੱਪਰ ਡਿਜੀਟਲ ਸਟੂਡੀਓ ਯੂਨੀਵਰਸਿਟੀ ਵਾਲੇ ਜਿਹੜੇ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਉੱਪਰ ਡਿਜੀਟਲ ਸਟੂਡੀਓ ਯੂਨੀਵਰਸਿਟੀ ਦੇ ਜਸਵਿੰਦਰ ਉੱਪਰ ਉਹਨਾਂ ਨੂੰ 5302182360 ਅਤੇ ਜੀਐਨ ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਸ ਹੋਤਾ 209 277 0113 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਜਿਹੜੀਆਂ ਖਬਰਾਂ ਵੱਲ ਆਈਏ, ਸਭ ਤੋਂ ਪਹਿਲਾਂ ਜਿਹੜੀ ਆ IRS ਨੇ ਮਈ 13 ਜਿਹੜੀ ਆ ਡੈਡਲਾਈਨ ਸੈਟਅਪ ਕਰ ਦਿੱਤੀ ਆ ਜੇ ਕਿਸੇ ਨੂੰ ਚੈੱਕ ਨਹੀਂ ਆਇਆ ਸਟਿਮੂਲਸ ਚੈੱਕ ਨੂੰ ਲੈਣ ਦੇ ਲਈ। ਉਹ ਕਹਿੰਦੇ ਵੀ ਮਈ 13 ਤੋਂ ਪਹਿਲਾਂ ਜਿਹੜਾ ਡਾਇਰੈਕਟ ਡਿਪੋਜ਼ਿਟ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਤੁਸੀਂ IRS ਦੀ ਵੈਬਸਾਈਟ 'ਤੇ ਜਾ ਕੇ ਸੈਟਅਪ ਕਰ ਦਿਓ, ਨਹੀਂ ਫਿਰ ਤੁਹਾਨੂੰ ਬਾਅਦ ਦੇ ਵਿੱਚ ਚੈੱਕ ਨਹੀਂ ਮਿਲਣਾ। ਸੋ ਹੁਣ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਕਈ ਵਾਰੀ ਕਾਲਾਂ ਕਰਦੇ ਰਹਿੰਦੇ ਆ, ਅਤੇ ਪਲੀਜ਼ IRS ਦੀ ਵੈਬਸਾਈਟ 'ਤੇ ਜਾ ਕੇ ਆਪਣਾ ਅਕਾਊਂਟ ਸੈਟਅਪ ਕਰ ਲਓ ਜੀ। ਜੇ ਅਕਾਊਂਟ ਨਹੀਂ ਸੈਟਅਪ ਕਰੋਗੇ ਤਾਂ ਫਿਰ ਉਹ ਚੈੱਕ ਕਰ ਲੈਣਗੇ। ਆਈ ਥਿੰਕ ਉਹਨਾਂ ਨੇ ਸਿਰਫ ਅਕਾਊਂਟ ਦੇ ਵਿੱਚ ਪਾਉਣ ਦੇ ਲਈ ਉਸ ਹਿਸਾਬ ਦੇ ਨਾਲ ਡੈਡਲਾਈਨ ਜਿਹੜੀ ਉਹ ਰੱਖੀ ਹੈ, ਕਿਉਂਕਿ ਇਹ ਦੋਨੋਂ ਚੀਜ਼ਾਂ ਮੈਚ ਨਹੀਂ ਕਰਦੀਆਂ ਜੋਤ ਸਿੰਘ ਜੀ। ਅਕਾਊਂਟ ਦੀ ਇਨਫੋਰਮੇਸ਼ਨ ਅਤੇ ਚੈੱਕ, ਬਹੁਤ ਸਾਰੇ ਲੋਕ ਜਿਹੜੇ ਅਮਰੀਕਾ ਦੇ ਵਿੱਚ ਅਜਿਹੇ ਵੀ ਹੈ ਜਿਨ੍ਹਾਂ ਦੇ ਕੋਲ ਅਕਾਊਂਟਸ ਜਿਹੜੇ ਉਹ ਨਹੀਂ ਹੈਗੇ। ਸੋ ਇਹਦਾ ਮਤਲਬ ਇਹ ਨਹੀਂ ਹੈ ਵੀ ਜੇ ਉਹ ਐਲੀਜੀਬਲ ਨੇ ਅਤੇ ਉਹਨਾਂ ਨੂੰ ਪੇਮੈਂਟ ਜਿਹੜੀ ਉਹ ਨਹੀਂ ਮਿਲੂਗੀ। ਉਹ ਆਈ ਥਿੰਕ ਉਹਨਾਂ ਨੂੰ ਫਿਰ ਚੈੱਕ ਦੇ ਜ਼ਰੀਏ ਉਸ ਤੋਂ ਬਾਅਦ 'ਚ ਮਿਲ ਸਕਦੀ। ਸੋ ਉਹਨੇ ਇਹ ਕਿਹਾ ਵੀ ਜੇ ਅਮਰੀਕਨਸ ਜਿਹੜੇ ਕੁਆਲੀਫਾਈ ਨਹੀਂ ਕਰਦੇ, ਹੂ ਕੁਆਲੀਫਾਈ ਫॉर ਵਨ ਟਾਈਮ ਪੇਮੈਂਟ, ਉਹਨਾਂ ਨੂੰ ਨੂਨ ਵੈਡਨਸਡੇ ਮਈ 13 ਤੱਕ ਸੈਟਅਪ ਕਰ ਦਿਓ ਤਾਂ ਕਿ ਜਿਹੜਾ ਡਾਇਰੈਕਟ ਡਿਪੋਜ਼ਿਟ ਆ ਤੁਹਾਡੇ ਕੀਤਾ ਜਾ ਸਕੇ। ਇਹ ਜਿਹੜਾ ਮੇਲ ਕਰਨਾ ਉਹਦੇ ਬਾਰੇ ਨਹੀਂ ਲਿਖਿਆ, ਇਹ ਸਿਰਫ ਉਹਦੇ ਬਾਰੇ ਜੇ ਕੁਇੱਕ ਤੁਸੀਂ ਜਲਦੀ ਪੇਮੈਂਟ ਲੈਣੀ ਹੈਗੀ ਆ, ਇਹ ਉਹਦੇ 'ਚੋਂ ਨਹੀਂ ਲਿਖਿਆ ਹੈਗਾ ਜੀ। ਬਿਲਕੁਲ। ਉੱਧਰ ਅੱਜ ਗਵਰਨਰ ਗੈਵਿਨ ਨਿਊਸਮ ਜਿਹੜੇ ਨੇ ਕੈਲੀਫੋਰਨੀਆ ਦੇ, ਉਹਨਾਂ ਨੇ ਇੱਕ ਨਵਾਂ ਐਗਜ਼ੀਕਿਊਟਿਵ ਆਰਡਰ ਜਿਹੜਾ ਅੱਜ ਉਹ ਸਾਈਨ ਕੀਤਾ। ਇਸ ਦੇ ਵਿੱਚ ਨਵੰਬਰ ਦੇ ਵਿੱਚ ਆ ਰਹੀਆਂ ਇਲੈਕਸ਼ਨਸ ਜਿਹੜੀਆਂ, ਉਹਦੇ ਵਿੱਚ ਸਾਰੇ ਹੀ ਰਜਿਸਟਰਡ ਵੋਟਰਸ ਆ ਉਹਨਾਂ ਨੂੰ ਮੇਲ ਇਨ ਬੈਲਟ ਦੀ ਆਪਸ਼ਨ ਜਿਹੜੀ ਉਹ ਹੋਵੇਗੀ। ਉਹ ਕਹਿੰਦੇ ਵੀ ਆਪਾਂ ਨੂੰ ਪਤਾ ਨਹੀਂ ਹੈ ਨਵੰਬਰ ਤੱਕ ਕਿੱਦਾਂ ਦੇ ਹਾਲਾਤ ਜਿਹੜੇ ਉਹ ਰਹਿਣਗੇ। ਸੋ ਇਸ ਦੇ ਲਈ ਉਹਨਾਂ ਨੇ ਇਹ ਫੈਸਲਾ ਲਿਆ ਆ ਵੀ ਸਾਰੇ ਹੀ ਰਜਿਸਟਰਡ ਵੋਟਰਸ ਆ ਉਹਨਾਂ ਤੱਕ ਜਿਹੜੀ ਮੇਲ ਇਨ ਬੈਲਟ ਆ ਉਹ ਪਹੁੰਚਾਈ ਜਾਵੇਗੀ, ਤਾਂ ਜੋ ਸਾਰੇ ਜਾਣਿਆਂ ਨੂੰ ਵੋਟ ਪਾਉਣ ਦਾ ਮੌਕਾ ਜਿਹੜਾ ਉਹ ਮਿਲੇ। ਕੋਈ ਵਾਂਝਾ ਜਿਹੜਾ ਉਹ ਇਹ ਨਾ ਰਹਿ ਜਾਵੇ, ਕੋਈ ਇਹ ਸੋਚਦਾ ਹੋਇਆ ਨਾ ਜਿਹੜਾ ਰਹਿ ਜਾਵੇ ਵੀ ਕਿਤੇ ਵੀ ਮੇਰੀ ਜਾਨ ਨੂੰ ਜਾਂ ਮੇਰੇ ਸਿਹਤ ਨੂੰ ਜਿਹੜਾ ਉਹ ਖਤਰਾ ਰਹੇਗਾ। ਵਿਸਕੌਨਸਨ ਦੇ ਵਿੱਚ ਜਿਹੜੇ ਨਾਟਕੀ ਢੰਗ ਦੇ ਨਾਲ ਪਿਛਲੀਆਂ ਜਿਹੜੀਆਂ ਪ੍ਰਾਇਮਰੀਜ਼ ਹੋਈਆਂ ਸੀ, ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਸੂਬੇ ਜਿਹੜੇ ਆ ਉਹ ਇੱਦਾਂ ਦਾ ਰੁਖ ਅਖਤਿਆਰ ਕਰ ਰਹੇ ਨੇ ਜੀ। ਸੋ ਬਿਲਕੁਲ ਕੈਲੀਫੋਰਨੀਆ ਪਹਿਲੀ US ਸਟੇਟ ਬਣ ਗਈ ਆ ਜਿਹੜੀ ਕਹਿੰਦੀ ਆ ਵੀ ਸਾਰੇ ਜਾਣੇ ਜਿਹੜੇ ਆ ਮੇਲ ਇਨ ਬੈਲਟ ਜਿਹੜੇ ਆ ਉਹ ਨਵੰਬਰ ਵਾਲੀ ਇਲੈਕਸ਼ਨ ਦੇ ਵਿੱਚ ਯੂਜ਼ ਕਰਨਗੇ। ਇਹ ਅੱਜ ਉਹਨਾਂ ਨੇ ਕੁਛ ਘੰਟੇ ਪਹਿਲਾਂ ਹੀ ਜਿਹੜੀ ਆ ਪ੍ਰੈਸ ਕਾਨਫਰੰਸ ਉਹਦੇ ਵਿੱਚ ਕਿਹਾ, ਕਹਿੰਦੇ 20.6 ਮਿਲੀਅਨ ਰਜਿਸਟਰਡ ਵੋਟਰਸ ਜਿਹੜੇ ਹੈਗੇ ਆ ਕੈਲੀਫੋਰਨੀਆ 'ਚ, ਕਿਉਂਕਿ ਨਵੰਬਰ ਤੱਕ ਵੀ ਪਤਾ ਨਹੀਂ ਹਜੇ ਕਰੋਨਾ ਵਾਇਰਸ ਦਾ ਕੀ ਚੱਕਰ ਹੋਣਾ ਅਤੇ ਹੈਲਥ ਜਿਹੜੀ ਰਿਸਕ 'ਤੇ ਆ, ਖਤਰੇ 'ਚ ਆ। ਇਸ ਕਰਕੇ ਜਿਹੜਾ ਆ ਵੀ ਸਟੇਟ ਆਫ ਕੈਲੀਫੋਰਨੀਆ ਜਿਹੜੀ ਮੇਲ ਇਨ ਬੈਲਟ ਜਿਹੜੀ ਆ ਹੋਊਗੀ ਜੀ। ਅਗਲੀ ਗੱਲ ਕਰਦੇ ਜਾਈਏ, ਉਪ ਰਾਸ਼ਟਰਪਤੀ ਮਾਈਕ ਪੈਂਸ, ਉਹਨਾਂ ਦੇ ਵੀ ਇੱਕ ਨਜ਼ਦੀਕੀ ਕੰਮ ਕਰਨ ਵਾਲੇ ਉਹਨਾਂ ਦੇ ਜਿਹੜੇ ਅਧੀਨ ਕੰਮ ਕਰਦੇ ਨੇ, ਉਹਦਾ ਵੀ ਇੱਕ ਕਰੋਨਾ ਵਾਇਰਸ ਪੋਜ਼ੀਟਿਵ ਟੈਸਟ ਆਇਆ ਹੈ। ਸੋ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਹੁਣ ਇੱਕ ਕਰੀਬੀ ਕੰਮ ਕਰਨ ਵਾਲੇ ਜਿਹੜੇ ਆ ਉਹ ਆਲਰੇਡੀ ਕਰੋਨਾ ਵਾਇਰਸ ਪੋਜ਼ੀਟਿਵ ਟੈਸਟ ਪਾਏ ਗਏ ਨੇ। ਇਹ ਕਿਤੇ ਨਾ ਕਿਤੇ ਜਿਹੜੇ ਇਹਨਾਂ ਲੀਡਰਸ ਦੇ ਲਈ ਜਾਂ ਉਹਨਾਂ ਦੇ ਜਿਹੜੇ ਸਰਕਲ ਆ ਉਸ ਦੇ ਉੱਤੇ ਜ਼ਰੂਰ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਕਿਹੜੇ ਲੋਕ ਉਹਨਾਂ ਦੇ ਕੰਟੈਕਟ ਦੇ ਵਿੱਚ ਆਏ ਹੋਣਗੇ। ਕਿਤੇ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਉਹਨਾਂ ਦੇ ਨਾਲ ਡਾਇਰੈਕਟਲੀ ਤਾਂ ਨਹੀਂ ਉਹਨਾਂ ਨੇ ਮੇਲ ਜਿਹੜਾ ਉਹ ਕੀਤਾ, ਜਾਂ ਇੱਕ ਤੋਂ ਅੱਗੇ ਕਿਤੇ ਅੱਗੇ ਤਾਂ ਨਹੀਂ ਜਿਹੜਾ ਹੋਇਆ ਹੋਊਗਾ। ਸੋ ਇਹ ਜਿਹੜੀ ਹੁਣ ਇੱਕ ਫਿਕਰ ਵਾਲੀ ਗੱਲ ਆ ਜਿਹੜੀ ਜ਼ਰੂਰ ਸੰਭਾਵੀ ਰੂਪ 'ਚ ਜਿਹੜੀ ਉਹ ਬਣੀ ਪਈ ਹੋਈ ਆ। ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕੇਲੇ ਮੈਕਐਨਨੀ ਜਿਹੜੀ ਆ ਉਹਨਾਂ ਨੇ ਇਸ ਦੇ ਬਾਰੇ ਅੱਜ ਕਨਫਰਮ ਕੀਤਾ ਹੈ, ਅਤੇ ਬਾਅਦ 'ਚ ਉਹਨਾਂ ਨੇ ਦੱਸਿਆ ਵੀ ਜਿਹੜੀ ਉਹ ਕੰਮ ਕਰਨ ਵਾਲੀ ਆ ਬੀਬੀ, ਉਸ ਦਾ ਨਾਂ ਕੇਟੀ ਮਿਲਰ ਦੱਸਿਆ ਗਿਆ ਸੀ। ਉਹ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਲਈ ਸਪੋਕਸਪਰਸਨ ਦੇ ਵਜੋਂ ਕੰਮ ਕਰਦੇ ਸੀ, ਅਤੇ ਵਾਈਟ ਹਾਊਸ ਦੇ ਜਿਹੜੇ ਸੀਨੀਅਰ ਐਡਵਾਈਜ਼ਰ ਸਟੀਵਨ ਮਿਲਰ ਜਿਹੜੇ ਇਮੀਗ੍ਰੇਸ਼ਨ ਦੇ ਉੱਤੇ
ਅਕਸਰ ਕਾਫੀ ਸਖਤ ਜਿਨ੍ਹਾਂ ਦਾ ਉਹ ਸਟੈਂਡ ਹੈਗਾ ਆ, ਇਹ ਉਸ ਦੀ ਵਾਈਫ ਹੈਗੀ ਆ। ਜੀ ਬਿਲਕੁਲ, ਆਪਾਂ ਸਵੇਰੇ ਵੀ ਕਵਰ ਕੀਤਾ ਸੀ, ਪਰ ਜਿਹੜੀਆਂ ਹੁਣ ਬਾਅਦ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਬਾਹਰ ਫੇਸਬੁੱਕ 'ਤੇ ਜਾਂ ਹੋਰ ਘੁੰਮਣੀਆਂ ਸ਼ੁਰੂ ਹੋ ਗਈਆਂ ਪਈ। ਇੱਕ ਜਗ੍ਹਾ ਪ੍ਰੈਸ ਕਾਨਫਰੰਸ ਵੀ ਹੋ ਰਹੀ ਸੀ, ਸਾਰਿਆਂ ਨੇ ਮੂੰਹ ਦੇ ਉੱਤੇ ਜਿਹੜਾ ਆ ਮਾਸਕ ਪਾਇਆ ਸੀ ਅਤੇ ਇਕੱਲੀ ਬੀਬੀ ਜਿਹੜੀ ਆ ਮਾਸਕ ਤੋਂ ਬਿਨਾਂ ਸੀਗੀ। ਸੋ ਹਰ ਇੱਕ ਨੂੰ ਜਿਹੜਾ ਆ ਇਹ ਕੇਅਰਫੁਲੀ ਰਹਿਣਾ ਪੈਣਾ ਆ, ਨਹੀਂ ਤਾਂ ਤੁਸੀਂ ਦੇਖ ਲਓ ਵੀ ਕਰੋਨਾ ਵਾਇਰਸ ਜਿਹੜੀ ਆ ਕਿਸੇ ਨੂੰ ਛੱਡਦੀ ਨਹੀਂ ਹੈਗੀ। ਜੀ ਅਤੇ ਇਮੀਗ੍ਰੇਸ਼ਨ ਦੇ ਨਾਲ ਹੀ ਜੇ ਦੱਸ ਜਾਈਏ, ਕੱਲ੍ਹ ਨੂੰ ਆਪਣਾ ਇਮੀਗ੍ਰੇਸ਼ਨ ਦਾ ਜਿਹੜਾ ਪ੍ਰੋਗਰਾਮ ਹੋਣਾ ਆ ਸਵੇਰੇ ਜਿਹੜਾ ਜੀ 9 ਵਜੇ ਤੋਂ ਲੈ ਕੇ 10 ਵਜੇ ਤੱਕ, ਜਿਸ ਦੇ ਵਿੱਚ ਆਪਣੇ ਨਾਲ ਅਟਰਨੀ ਜੇ ਤਿਰਕੀਆਣਾ ਜਿਹੜੇ ਆ ਉਹ ਆਪਣੇ ਨਾਲ ਜੁੜਨਗੇ, ਤਾਂ ਜੋ ਜਿਹੜੇ ਆ ਵੀ ਤੁਸੀਂ ਸਾਰੇ ਜਾਣੇ ਉਹਨਾਂ ਦੇ ਕੋਲ ਇਸ ਦੇ ਬਾਰੇ ਸਵਾਲ ਜਵਾਬ ਜਿਹੜਾ ਉਹ ਤੁਸੀਂ ਕਰ ਸਕੋਗੇ। ਸੋ ਜ਼ਰੂਰ ਕੱਲ੍ਹ ਨੂੰ ਜੇ ਤੁਹਾਡਾ ਇਮੀਗ੍ਰੇਸ਼ਨ ਦਾ ਕੋਈ ਸਵਾਲ ਹੈਗਾ ਆ, ਉਹ ਤੁਸੀਂ ਕਾਲ ਜਿਹੜਾ ਜੀ ਕਰ ਲਿਓ। 9 ਵਜੇ ਤੋਂ ਲੈ ਕੇ 10 ਵਜੇ ਦੇ ਦਰਮਿਆਨ ਜਿਹੜਾ ਇਹ ਪ੍ਰੋਗਰਾਮ ਹੋਵੇਗਾ, ਜਿਹੜਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀ ਜੋ ਕੁਝ ਵੀ ਘਟਨਾਕ੍ਰਮ ਚੱਲ ਰਿਹਾ ਆ, ਅਤੇ ਬਾਕੀ ਤੁਹਾਡੇ ਇਮੀਗ੍ਰੇਸ਼ਨ ਦੇ ਸਵਾਲਾਂ ਦੇ ਉਸ ਦੇ ਵਿੱਚ ਜਵਾਬ ਉਹ ਦੇਣਗੇ। ਅਗਲੀ ਖਬਰ ਵੱਲ ਚੱਲੀਏ। USA ਦੇ ਵਿੱਚ ਜਿਹੜੀਆਂ ਮੇਜਰ ਹਾਈਟੈਕ ਕੰਪਨੀਆਂ ਹੈਗੀਆਂ ਆ, ਉਹਨਾਂ ਨੇ ਆਪਣੇ EMPLOYੀਆਂ ਨੂੰ ਕਹਿ ਦਿੱਤਾ ਵੀ ਤੁਸੀਂ ਇਸ ਸਾਲ ਦੇ ਐਂਡ ਤੱਕ ਜਾਂ 2021 ਦੇ ਸ਼ੁਰੂ ਤੱਕ ਘਰੋਂ ਹੀ ਕੰਮ ਕਰੋਗੇ। ਅੱਜ ਗੂਗਲ ਨੇ ਅਨਾਊਂਸ ਕਰ ਦਿੱਤਾ ਵੀ ਉਹਨਾਂ ਦੇ ਜਿਹੜੇ ਮੈਜੋਰਟੀ ਆਫ EMPLOYੀਜ਼ ਆ ਉਹ ਜਨਵਰੀ 2021 ਤੱਕ ਘਰੋਂ ਹੀ ਜਿਹੜਾ ਆ ਕੰਮ ਕਰਨਗੇ। ਸਿਰਫ ਜਿਹੜੇ ਅਸੈਂਸ਼ੀਅਲ ਸਟਾਫਰਸ ਹੈਗੇ ਆ ਉਹਨਾਂ ਨੂੰ ਜਿਹੜਾ ਜੂਨ ਅਤੇ ਜੁਲਾਈ ਦੇ ਵਿੱਚ ਅਲਾਓ ਕੀਤਾ ਜਾਊਗਾ ਕੰਪਨੀ ਦੇ ਵਿੱਚ ਆਉਣ ਦੇ ਲਈ। ਅਤੇ ਇਸ ਤੋਂ ਪਹਿਲਾਂ ਫੇਸਬੁੱਕ ਨੇ ਵੀ ਸੇਮ ਜਿਹੜੀ ਆ ਅਨਾਊਂਸਮੈਂਟ ਕੀਤੀ ਸੀ ਭਈ ਜਿਹੜੀ ਆ ਦਸੰਬਰ ਐਂਡ ਤੱਕ ਜਿੰਨੇ ਵੀ ਉਹਨਾਂ ਦੇ ਮੈਜੋਰਟੀ 'ਚ EMPLOYੀ ਆ ਉਹ ਘਰੋਂ ਹੀ ਕੰਮ ਕਰਨਗੇ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੱਲ੍ਹ ਜਿਹੜੇ ਇਸ ਟਾਈਮ ਅਟਾਰਨੀ ਜਨਰਲ ਨੇ ਅਮਰੀਕਾ ਦੇ, ਉਹਨਾਂ ਦੇ ਇੱਕ ਬਿਆਨ ਨੇ ਆਲੋਚਨਾ ਵੀ ਜਿਹੜੀ ਖੱਟੀ ਆ ਅਤੇ ਕਈ ਤਰੀਕੇ ਦੇ ਸਵਾਲ ਵੀ ਜਿਹੜੇ ਹੋ ਚੁੱਕੇ ਆ। ਜਦ ਉਹਨਾਂ ਨੂੰ ਮਾਈਕਲ ਫਲਿਨ ਦੇ ਬਾਰੇ ਜਿਹੜਾ ਉਹ ਸਵਾਲ ਕੀਤਾ ਗਿਆ ਸੀਗਾ ਵੀ ਇਤਿਹਾਸ ਇਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਨੂੰ ਦੇਖੇਗਾ, ਉਹਨਾਂ ਨੇ ਕਿਹਾ ਇਤਿਹਾਸ ਤਾਂ ਜਿਹੜੇ ਜੇਤੂ ਲੋਕ ਨੇ ਉਹੀ ਵਿਨਰਸ ਹੀ ਜਿਹੜੇ ਉਹ ਲਿਖਦੇ ਨੇ। ਸੋ ਕਿਤੇ ਨਾ ਕਿਤੇ ਉਸ ਨੂੰ ਠੀਕ ਗਲਤ ਕਹਿਣ ਦੀ ਬਜਾਏ ਜੋ ਵੀ ਜੇਤੂ ਨੇ ਲਿਖਤਾ ਉਹੀ ਜਿਹੜਾ ਇੱਕ ਹਿਸਾਬ ਦੇ ਨਾਲ ਸਹੀ ਹੋਵੇਗਾ, ਇਹੀ ਜਿਹੜਾ ਉਹਨਾਂ ਨੇ ਜਿਹੜਾ ਉਹ ਕਿਰਦਾਨ ਦਿੱਤਾ, ਜਿਸ ਨੂੰ ਲੈ ਕੇ ਕਾਫੀ ਜਿਹੜੇ ਮਾਹਰ ਨੇ ਖਾਸ ਕਰਕੇ ਜੁਡੀਸ਼ੀਅਲ ਸਿਸਟਮ ਦੇ ਨਾਲ ਜੁੜੇ ਹੋਏ, ਉਹਨਾਂ ਨੇ ਚਿੰਤਾ ਪ੍ਰਗਟਾਈ ਆ ਵੀ ਇਹ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਨੂੰ ਬਗੈਰ ਕਿਸੇ ਪਾਰਟੀ ਦਾ ਜਾਂ ਬਗੈਰ ਕਿਸੇ ਦੇ ਸਮਰਥਨ ਤੋਂ ਨਾਟ ਸਮਰਥਨ ਵੀ ਕਿਸੇ ਦਾ ਸਾਥ ਦਿੰਦੇ ਹੋਏ ਵੀ ਇੱਦਾਂ ਦੇ ਜਿਹੜੇ ਬਿਆਨ ਆ ਉਹ ਨਹੀਂ ਦੇਣੇ ਚਾਹੀਦੇ। ਉਹਨਾਂ ਨੂੰ ਸਿਰਫ ਤੇ ਸਿਰਫ ਇਨਸਾਫ ਦੀ ਗੱਲ ਜਿਹੜੀ ਉਹ ਕਰਨੀ ਚਾਹੀਦੀ ਆ। ਜੇ ਜੇਤੂ ਇਸ ਹਿਸਾਬ ਦੇ ਨਾਲ ਲਿਖਣਗੇ ਫਿਰ ਤਾਂ ਜਿਹੜਾ ਜਿੱਥੇ ਜਿੱਥੇ ਜਿੱਤਦਾ ਜਾਊਗਾ ਉਹ ਤਾਂ ਫਿਰ ਸਾਰੇ ਇਤਿਹਾਸ ਨੂੰ ਜਿਹੜਾ ਰੋਲਦਾ ਜਾਊਗਾ। ਇਹਦੇ ਖਿਲਾਫ ਵੀ ਲੋਕਾਂ ਨੂੰ ਜਿਹੜੀ ਜ਼ਰੂਰ ਆਵਾਜ਼ ਜ਼ਰੂਰ ਚੱਕਣੀ ਚਾਹੀਦੀ ਆ। ਅਗਲੀ ਖਬਰ ਜਿਹੜੀ ਆ ਉਹ ਬਹੁਤ ਸਾਰੇ ਬਿਜ਼ਨੈਸਿਸ ਨੂੰ ਓਪਨ ਕਰਨ ਨੂੰ ਲੈ ਕੇ ਹੈਗੀ ਆ। ਟੈਸਲਾ ਦੇ CEO ਜਿਹੜੇ ਇਲਾਨ ਮਸਕ ਹੈਗੇ ਆ, ਉਹਨਾਂ ਨੇ ਅਨਾਊਂਸ ਕੀਤਾ ਸੀ ਵੀ ਉਹ ਮਈ 8 ਤੋਂ ਜਿਹੜਾ ਆ ਫਰੀਮਾਉਂਟ ਫੈਕਟਰੀ ਦੇ ਵਿੱਚ ਆਪਣੀ ਜਿਹੜੀ ਪ੍ਰੋਡਕਸ਼ਨ ਆ ਉਹ ਸ਼ੁਰੂ ਕਰਨ ਜਾ ਰਹੇ ਹੈਗੇ, ਅਤੇ 30% ਦੇ ਕਰੀਬ ਜਿਹੜੀ ਨਾਰਮਲ ਹੈੱਡ ਕਾਊਂਟ ਪਰ ਸ਼ਿਫਟ ਉਹ ਕਹਿੰਦੇ ਵੀ ਉੱਥੇ EMPLOYੀ ਕੰਮ ਕਰਨਗੇ। ਪਰ ਅੱਜ ਜਿਹੜੀ ਆ ਫਰੀਮਾਉਂਟ ਕੈਲੀਫੋਰਨੀਆ ਤੋਂ ਖਬਰ ਆ ਰਹੀ ਆ, ਅਲਾਮੀਡਾ ਕਾਉਂਟੀ ਦੇ ਹੈਲਥ ਆਫਿਸਰ ਡਾਕਟਰ ਐਰਿਕਾ ਪੈਨ ਜਿਹੜੇ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਟੈਸਲਾ ਵਾਲੇ ਜਿਹੜੇ ਆ ਉਹ ਹਜੇ ਤੱਕ ਨਹੀਂ ਖੋਲ੍ਹ ਸਕਦੇ ਕਿਉਂਕਿ ਅਲਾਮੀਡਾ ਕਾਉਂਟੀ ਦੇ ਵਿੱਚ ਸਟੇ ਐਟ ਹੋਮ ਆਰਡਰ ਜਿਹੜਾ ਆ ਮਈ ਦੇ ਐਂਡ ਤੱਕ ਐਕਸਟੈਂਡ ਕੀਤਾ ਹੋਇਆ ਆ। ਸੋ ਪਹਿਲਾਂ ਵੀ ਦੱਸਦੀ ਜਾਈਏ ਸਰੋਤਿਆਂ ਨੂੰ, ਜਦੋਂ ਸਟੇ ਐਟ ਹੋਮ ਆਰਡਰ ਇਸ਼ੂ ਕੀਤਾ ਸੀ ਤਾਂ ਟੈਸਲਾ ਵਾਲੇ ਜਿਹੜੀ ਆ ਆਪਣੀ ਕੰਪਨੀ ਬੰਦ ਨਹੀਂ ਕਰ ਰਹੇ ਸੀ ਉਸ ਟਾਈਮ 'ਤੇ, ਫਿਰ ਅਲਾਮੀਡਾ ਕਾਉਂਟੀ ਨੇ ਉਹਨਾਂ ਨੂੰ ਸ਼ਟ ਡਾਊਨ ਕਰਾਇਆ ਸੀ। ਸੋ ਇਹ ਜਿਹੜੀ ਆ ਖਬਰ ਟੈਸਲਾ ਦੇ ਬਾਬਤ ਹੈਗੀ ਆ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟੈਨਸੀ ਕਾਉਂਟੀ ਨੇ ਇੱਕ ਜਿਹੜੇ ਪੱਤਰਕਾਰ ਸੀਗੇ ਪੈਂਡੈਮਿਕ ਜਿਹੜੀ ਬਰੀਫਿੰਗ ਕਰਨ ਜਦੋਂ ਕਰਦੇ ਸੀ, ਉੱਥੇ ਇੱਕ ਪੱਤਰਕਾਰ ਨੂੰ ਆਉਣੋਂ ਜਿਹੜਾ ਉਹਨਾਂ ਦਾ ਰੋਕ ਦਿੱਤਾ ਕਿਉਂਕਿ ਉਸ ਪੱਤਰਕਾਰ ਨੇ ਕਿਤੇ ਨਾ ਕਿਤੇ ਜਿਹੜੇ ਹੈਲਥ ਡਿਪਾਰਟਮੈਂਟ ਦੇ ਜਿੱਦਾਂ ਉਹਨਾਂ ਨੇ ਕੰਮ ਕੀਤਾ ਸੀ ਉਸ ਨੂੰ ਸਕਰੂਟਨਾਈਜ਼ ਕੀਤਾ ਸੀ, ਕਿਤੇ ਨਾ ਕਿਤੇ ਥੋੜ੍ਹੀ ਜਿਹੜੀ ਆਲੋਚਨਾ ਉਸ ਦੀ ਕੀਤੀ ਸੀਗੀ। ਸੋ ਇਹ ਸਾਇੰਸ ਦਾ ਹੀ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਪੱਤਰਕਾਰ ਸੀ ਜਿਸ ਨੂੰ ਕਾਉਂਟੀ ਦੀ ਡੇਲੀ ਜਿਹੜੀ ਕਰੋਨਾ ਵਾਇਰਸ ਪ੍ਰੈਸ ਬਰੀਫਿੰਗ ਆ ਉਸ ਦੇ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ। ਜਿਹੜੇ ਕਾਉਂਟੀ ਦੇ ਸਪੋਕਮੈਨ ਹੈਗੇ ਉੱਥੋਂ ਦੇ ਮਾਈਕ ਡੋਨੀਲਾ,
ਉਹਨਾਂ ਨੇ ਦੱਸਿਆ ਵੀ ਗੈਬਰੀਅਲ ਜਿਹੜੀ ਆ ਉਸ ਨੂੰ ਇਸ ਕਰਕੇ ਰੋਕਿਆ ਗਿਆ। ਉਹਨਾਂ ਨੇ ਇਹ ਦੱਸਿਆ ਕਾਰਨ ਵੀ ਉਹ ਅਨਪ੍ਰੋਫੈਸ਼ਨਲ ਬਿਹੇਵੀਅਰ ਜਿਹੜਾ ਉਹ ਸੀਗਾ ਉਸ ਦਾ ਹੈਲਥ ਡਿਪਾਰਟਮੈਂਟ ਦੇ ਵੱਲ, ਇਸ ਕਰਕੇ ਜਿਹੜਾ ਆ ਉਸ ਨੂੰ ਉਹ ਉੱਥੋਂ ਪ੍ਰੈਸ ਬਰੀਫਿੰਗ ਦੇ ਵਿੱਚ ਨਹੀਂ ਆਉਣ ਦਿੱਤਾ ਗਿਆ। ਜੀ, ਅਗਲੀ ਖਬਰ ਜਿਹੜੀ ਆ ਉਹ ਡਾਓ ਜੋਨ ਇੰਡਸਟਰੀਅਲ ਨੂੰ ਲੈ ਕੇ ਹੈਗੀ ਆ। ਅੱਜ ਡਾਓ ਜੋਨ ਜਿਹੜਾ ਆ 455 ਪੁਆਇੰਟ ਉੱਪਰ ਗਿਆ ਹੈਗਾ, ਈਵਨ ਦੋ ਜਿਹੜੀ ਜੌਬ ਦੀ ਰਿਪੋਰਟਸ ਆ ਉਹ ਕਾਫੀ ਬੈਡ ਆਈ ਆ। ਸੋ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਦੇਖਿਆ ਡਾਓ ਜੋਨ ਇੰਡਸਟਰੀਅਲ ਜਿਹੜਾ ਹੈ ਉੱਪਰ ਜਾ ਰਿਹਾ ਹੈਗਾ। ਸੋ ਅੱਜ 1.9% ਜਿਹੜਾ ਹੈਗਾ 1.9% S&P ਉੱਪਰ ਗਿਆ ਅਤੇ 1.7% ਨੈਸਡੈਕ ਨੇ ਜਿਹੜਾ ਗੇਨ ਕੀਤਾ, 1.6% ਜਿਹੜਾ ਆ ਇਸੇ ਤਰ੍ਹਾਂ ਗੇਨ ਹੋਇਆ ਹੈਗਾ ਆ। ਸੋ ਇਹ ਇੱਕ ਗੁੱਡ ਪੁਆਇੰਟ ਵੀ ਹੈਗਾ ਆ। ਪਰ ਦੂਸਰੇ ਪਾਸੇ ਜੇ ਖਬਰ ਸਾਂਝੀ ਕਰਦੇ ਜਾਈਏ, ਬਹੁਤ ਸਾਰੇ ਜਿਹੜੇ ਰੈਸਟੋਰੈਂਟਸ ਹੈਗੇ ਆ ਉਹਨਾਂ ਨੂੰ ਖੋਲ੍ਹਣ ਦੀ ਜਿਹੜੀ ਪ੍ਰੋਬਲਮ ਆ ਰਹੀ ਹੈਗੀ ਆ। ਸਾਊਥ ਪਲਾਂਟੇਸ਼ਨ ਨੇ ਜਿਹੜਾ ਅੱਜ ਅਨਾਊਂਸ ਕੀਤਾ ਆ ਵੀ ਉਹ ਆਪਣੇ ਜਿਹੜੇ ਰੈਸਟੋਰੈਂਟ ਆ ਉਹ ਖੋਲ੍ਹਣ ਨਹੀਂ ਜਾ ਰਹੇ, ਕਿਉਂਕਿ ਕਿਸੇ ਨੂੰ ਕਹਿੰਦੇ ਸਮਝ ਨਹੀਂ ਆ ਰਿਹਾ ਵੀ ਜਿਹੜਾ ਜਦੋਂ ਅਸੀਂ ਰੈਸਟੋਰੈਂਟ ਖੋਲ੍ਹਣੇ ਹੈਗੇ ਆ ਸੋਸ਼ਲ ਡਿਸਟੈਂਸ ਨੂੰ ਉੱਥੇ ਜਿਹੜਾ ਆ ਕਿਸ ਤਰ੍ਹਾਂ ਲਾਗੂ ਕੀਤਾ ਜਾਊਗਾ। ਜੀ, ਉੱਧਰ ਪੇਡੇ ਲੈਂਡਰ ਜਿਨ੍ਹਾਂ ਦੇ ਬਾਰੇ ਪਤਾ ਹੈ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਮਾਤੜ ਲੋਕ ਆ ਉਹਨਾਂ ਦਾ ਕਾਫੀ ਜ਼ਿਆਦਾ ਖੂਨ ਜਿਹੜਾ ਉਹ ਚੂਸਦੇ ਆ, ਉਹ ਵੀ ਕਹਿੰਦੇ ਆ ਵੀ ਸਮਾਲ ਬਿਜ਼ਨਸ ਲੋਨਸ ਜਿਹੜੇ ਆ ਉਹ ਚਾਹੁੰਦੇ ਨੇ ਵੀ ਉਹਨਾਂ ਨੂੰ ਵੀ ਜਿਹੜੇ ਕਿਤੇ ਨਾ ਕਿਤੇ ਮਿਲ ਜਾਣ। ਕਹਿੰਦੇ 400% ਇੰਟਰਸਟ ਲੈਣ ਵਾਲੇ ਪੇਡੇ ਮਨੀ ਸੈਂਟਰਸ ਆ ਉਹ ਵੀ ਜਿਹੜੇ ਸ਼ਾਰਟ ਟਰਮ ਲੋਨਸ ਬਹੁਤ ਹੀ ਘੱਟ ਇੰਟਰਸਟ 'ਤੇ ਮਾਫ ਹੋਣ ਵਾਲੇ ਜਿਹੜੇ ਇੰਟਰਸਟ ਲੋਨਸ ਆ ਉਹਨਾਂ ਦੇ ਉੱਤੇ ਜਿਹੜੇ ਨਜ਼ਰ ਆ ਉਹ ਟਿਕਾਈ ਬੈਠੇ ਹੋਏ ਨੇ। ਤੇ ਆਪਾਂ ਜਿਹੜੀ ਹੁਣ ਹਰਜੋਤ ਸਿੰਘ ਜੀ ਇੱਕ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਜਿਹੜੀ ਟਰੱਕਿੰਗ ਦੀ ਪ੍ਰੋਟੈਸਟ ਜਿਹੜਾ ਉਹ ਚੱਲ ਰਿਹਾ ਹੈਗਾ ਉਸ ਦੇ ਬਾਬਤ ਜਿਹੜੀ ਉਹ ਆਪਾਂ ਕਰਾਂਗੇ। ਤੇ ਜਿਹੜੇ ਵਾਸ਼ਿੰਗਟਨ ਦੇ ਵਿੱਚ ਇਸ ਟਾਈਮ ਲੋਕ ਪਹੁੰਚੇ ਹੋਏ ਨੇ, ਟਰੱਕਰਸ ਪਹੁੰਚੇ ਹੋਏ ਨੇ, ਉਹਨਾਂ ਨੂੰ ਲੈ ਕੇ ਕੱਲ੍ਹ ਡਿਪਾਰਟਮੈਂਟ ਆਫ ਜਸਟਿਸ ਨੇ ਉੱਦਾਂ ਇਹ ਕਿਹਾ ਸੀਗਾ ਵੀ ਕਹਿੰਦੇ ਵੀ ਸਾਨੂੰ ਸਬੂਤ ਜਿਹੜੇ ਉਹ ਦੱਸੋ ਤਾਂ ਜੋ ਇਹ ਪਤਾ ਕਰ ਸਕੀਏ ਵੀ ਬ੍ਰੋਕਰਜ਼ ਕਿਸ ਤਰੀਕੇ ਦੇ ਨਾਲ ਟਰੱਕਰਜ਼ ਦਾ ਕਹਿ ਲਓ ਵੀ ਨਜਾਇਜ਼ ਫਾਇਦਾ ਅਜਿਹੇ ਮਾਮਲੇ ਦੇ ਵਿੱਚ ਜਿਹੜਾ ਉਹ ਚੁੱਕ ਰਹੇ ਹੈਗੇ ਨੇ। ਸੋ ਆਪਣੇ ਨਾਲ ਇਸ ਟਾਈਮ ਸਨੀ ਗਰੇਵਾਲ ਜਿਹੜੇ ਉਹ ਜੁੜ ਚੁੱਕੇ ਨੇ। ਸਨੀ ਗਰੇਵਾਲ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਤੇ ਆਪਣੇ ਨਾਲ ਵਾਸ਼ਿੰਗਟਨ ਤੋਂ ਨਾਲ ਕੌਣ ਜੁੜਿਆ ਹੋਇਆ ਹੈ? ਮੈਂਡੀ ਢਿੱਲੋਂ ਬਾਈ ਜੀ। ਜੀ ਮੈਂਡੀ ਜੀ। ਸੋ ਮੈਂਡੀ ਜੀ, ਕੀ ਉੱਥੇ ਦੀ ਇਸ ਟਾਈਮ ਸਥਿਤੀ ਹੈਗੀ ਆ, ਕੀ ਇਸ ਟਾਈਮ ਚੱਲ ਰਿਹਾ ਹੈ? ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਜੀ ਹਾਂਜੀ ਭਾਈ, ਥੈਂਕ ਯੂ ਜੀ। ਤੇ ਅਪਡੇਟ ਭਾਜੀ ਇਦਾਂ ਸੀਗਾ ਵੀ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ 7 ਦਿਨ ਤੋਂ ਅੱਜ ਡੇ 8 ਦੇ ਵਿੱਚ ਆਪਾਂ ਸਾਰੇ ਹੈਗੇ ਆ। ਤੇ ਹੁਣ ਪ੍ਰੋਟੈਸਟ ਜਿਹੜਾ ਮੈਂ ਰੇਡੀਓ ਤੇ ਮਤਲਬ ਨਹੀਂ ਵੀ ਗੱਲ ਕਰੂੰਗਾ, ਮਤਲਬ ਅਖੀਰਲੇ ਪੜਾਵਾਂ ਤੇ ਆ। ਜੀ ਆਪਾਂ ਨੂੰ ਬੜੀ ਆਸ ਵੀ ਹੈਗੀ ਆ, ਜਿੱਦਾਂ ਮਰਜ਼ੀ ਤੁਸੀਂ ਸਮਝ ਲਓ, ਜਿਹੜੇ ਮਤਲਬ ਕਿ ਲੋਕਾਂ ਨੂੰ ਪਤਾ ਵੀ ਹੋਊਗਾ ਵੀ ਆਪਾਂ ਬੜੇ ਕਲੋਜ਼ ਆ ਹੁਣ। ਤੇ ਜੀ, ਮੇਰੀ ਰਿਕੁਐਸਟ ਇਹੀ ਸੀਗੀ ਵੀ ਜਿੰਨੇ ਵੀ ਮੇਰੇ ਵੀਰ ਜਿਹੜੇ ਲਾਗੂ ਨਾਰਥਰਨ ਵਰਜੀਨੀਆ ਤੋਂ ਹੈਗੇ ਆ, ਜੇ ਆ ਸੰਡੇ ਤੇ ਸੈਟਰਡੇ ਸਿਰਫ 2 ਦਿਨ, ਮੰਡੇ ਤੋਂ ਫਿਰ ਮੇਰੇ ਵੀਰ ਭਾਵੇਂ ਕੰਮ ਕਰ ਲੈਣ, ਕੋਈ ਮਾਈਂਡ ਨਹੀਂ। ਆਈ ਅੰਡਰਸਟੈਂਡ ਲਾਈਕ ਵੀ ਹਾਂ ਵੀ ਸਾਰਿਆਂ ਦੇ ਬਿੱਲ ਨੇ, ਸਾਰਿਆਂ ਦੀ ਇੰਸ਼ੋਰੈਂਸਾਂ ਨੇ, ਸਾਰਿਆਂ ਦੀਆਂ ਮੁਰਗੇਜਾਂ ਨੇ, ਪਰ 2 ਕੁ ਦਿਨ ਜੇ ਮੇਰੇ ਵੀਰ ਸਾਰੇ ਸਾਥ ਦੇ ਦੇਣ ਤਾਂ ਬਹੁਤ ਵਧੀਆ ਗੱਲ ਹੈ। ਇਸ ਪ੍ਰੋਟੈਸਟ ਦੇ ਵਿੱਚ ਭਾਜੀ ਆਪਾਂ ਮਤਲਬ ਪਿਛਲੇ 10 ਸਾਲ ਤੋਂ ਜੋ ਮੈਂ ਮਤਲਬ ਸੁਣਦਾ ਆ ਰਿਹਾ ਵਾਂ, ਮੈਂ ਬੀ ਓਨੈਸਟ ਵਿਦ ਯੂ ਵੀ ਮੈਂ ਪਹਿਲੀ ਵਾਰੀ ਇਸ ਪ੍ਰੋਟੈਸਟ ਦੇ ਵਿੱਚ ਹੈਗਾ ਵਾਂ। ਤੇ 10 ਸਾਲਾਂ ਦੇ ਵਿੱਚ ਟਰੱਕਿੰਗ ਦੇ ਵਿੱਚ ਇੱਦਾਂ ਦਾ ਕੋਈ ਵੀ ਮਤਲਬ ਪ੍ਰੋਟੈਸਟ ਨਹੀਂ ਹੋਇਆ, ਚਾਹੇ ਕਹਿ ਲਓ ਕੋਈ ਸਟ੍ਰਾਈਕ ਨਹੀਂ ਹੋਈ ਵੀ ਜਿਹੜਾ ਮਤਲਬ 7 ਦਿਨ ਚਾਹੇ 8 ਦਿਨ ਕੋਈ ਲੌਂਗ ਲਾਸਟ ਕਰ ਜਾਵੇ। 2 ਦਿਨ ਦੇ ਵਿੱਚ ਜਿੱਦਾਂ ਕਹਿ ਲਓ ਵੀ ਸਾਰਾ ਕੰਮ ਖਤਮ ਹੋ ਜਾਂਦਾ ਆ। ਤੇ ਮੈਂ ਟੋਨੀ ਭਾਜੀ ਤੁਹਾਡੇ ਨਾਲ ਕੱਲ ਪਰਸੋਂ ਗੱਲ ਹੋਈ ਸੀ, ਤੇ ਹੋਰ ਸਾਡੇ ਜਿੱਦਾਂ ਅਸੀਂ ਜਿੰਨੇ ਕੁ ਵੀ ਮੇਰੇ ਵੀਰ 3-4 ਜਣੇ 5 ਜਣੇ ਆ ਅਸੀਂ ਸਿਰਫ। ਹਾਂਜੀ ਜੀ, ਅਸੀਂ ਟਰਾਈ ਕੀਤੀ ਆ ਆਪਣੇ ਰਿਕੁਐਸਟ ਕਰਨ ਨੂੰ ਵੀ ਲੋਕਲ ਜਿਹੜੇ ਜਿੰਨੇ ਕੁ ਵੀ ਮੇਰੇ ਵੀਰ ਆਪਣੇ ਇਸ ਨਾਰਥਰਨ ਵਰਜੀਨੀਆ ਤੋਂ DC ਤੋਂ ਬਹੁਤ ਨੇੜੇ ਨੇ, ਚੰਗੀਆਂ ਸੋਹਣੀਆਂ ਕੰਪਨੀਆਂ ਭਾਜੀ ਉਹਨਾਂ ਦੀਆਂ, ਜੀ, ਵੀ ਸਾਡੇ ਨਾਲ ਜੁੜੋ, ਥੋੜਾ ਜਿਹਾ ਸਾਥ ਦਿਓ। ਵੇਖੋ ਇਸ ਦੇ ਵਿੱਚ ਸਿਰਫ ਮੈਨੂੰ ਕੋਈ ਫਾਇਦਾ ਨਹੀਂ ਮਿਲਣਾ, ਨਾ ਟੋਨੀ ਨੂੰ ਕੋਈ ਫਾਇਦਾ ਮਿਲਣਾ, ਮਤਲਬ ਇੱਕ ਬੰਦੇ ਨੂੰ ਨਹੀਂ ਫਾਇਦਾ ਹੋਣਾ। ਇਸ ਵੇਲੇ ਸਾਨੂੰ ਸਾਰਿਆਂ ਨੂੰ, ਜਿਹੜੇ ਓਨਰ ਆਪਰੇਟਰ ਕਹਿ ਲਓ, ਸਾਰਿਆਂ ਨੂੰ ਫਾਇਦਾ ਮਿਲਣਾ ਜੀ। ਤੇ ਅੱਜ ਭਾਜੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਸਟੇਟਮੈਂਟ ਵੀ ਇਸ਼ੂ ਕੀਤੀ ਸੀ ਬ੍ਰੋਕਰਸ ਦੇ ਜਿਹੜਾ ਪ੍ਰਾਈਸ ਗੌਜਿੰਗ ਨੂੰ ਲੈ ਕੇ। ਉਹ ਤੋਂ ਬਾਅਦ ਜਿਹੜੀ ਬ੍ਰੋਕਰਸ ਦੀ ਐਸੋਸੀਏਸ਼ਨ ਆ ਉਹਨਾਂ ਨੇ ਆਪਣੀ ਸਟੇਟਮੈਂਟ ਵੀ ਇਸ਼ੂ ਕੀਤੀ ਹੈਗੀ ਆ।
ਸੋ ਇਹ ਇਸ਼ੂ ਜਿਹੜਾ ਪੂਰੀ ਤਰ੍ਹਾਂ ਭਖਿਆ ਹੋਇਆ, ਪਰ ਅਨਫੋਰਚੂਨੇਟ ਪਾਰਟ ਇਹ ਆ ਹੁਣ ਕਈ ਔਖੇ ਵੀ ਹੋਣਗੇ। ਪਿਛਲੇ ਕਈ ਸਾਲਾਂ ਤੋਂ ਸਨੀ ਗਰੇਵਾਲ ਸਾਹਿਬ ਨੂੰ ਪਤਾ ਹੀ ਆ ਭਾਜੀ ਨੂੰ ਵੀ ਅਸੀਂ ਹਰ ਵੀਕ ਸ਼ੋਅ ਕਰਦੇ ਆ, ਇੱਥੇ ਆ ਕੇ ਬਹੁਤ ਸਾਰੇ ਟਰੱਕਰ ਆਪਣੇ ਪਿੱਟਦੇ ਆ ਵੀ ਲਓ ਜੀ ਸਾਨੂੰ ਮਰ ਗਿਆ ਜੀ, ਸਾਨੂੰ ਸਹੀ ਪੈਸੇ ਨਹੀਂ ਮਿਲਦੇ, ਸਹੀ ਰੇਟ ਨਹੀਂ ਮਿਲਦੇ, ਤੇ ਜਦੋਂ ਕਿਤੇ ਪ੍ਰੋਟੈਸਟ ਕਰਨਾ ਹੁੰਦਾ ਆਪਣਾ ਹਿੱਸਾ ਪਾਣਾ ਫਿਰ ਚੁੱਪ ਕਰਕੇ ਬਹਿ ਜਾਂਦੇ ਆ। ਸੋ ਹੁਣ ਇਸ ਨਾਲੋਂ ਵਧੀਆ ਮੌਕਾ ਕੋਈ ਨਹੀਂ ਹੈਗਾ। ਬਿਲਕੁਲ ਬਿਲਕੁਲ ਖਾਲਸਾ ਭਾਜੀ, ਉਹਦੇ ਵਿੱਚ ਇਹੀ ਆ ਵੀ ਜਿਵੇਂ ਸਨੀ ਭਾਜੀ ਬਹੁਤ ਹੀ ਵਧੀਆ ਗੱਲਾਂ ਕਰਦੇ ਨੇ ਹਰ ਵਾਰੀ, ਜਿਹੜੇ ਲੋਕੀ ਤੇ ਰੇਡੀਓ ਸੁਣਦੇ ਨੇ। ਪਰ ਦੱਸਾਂ ਪ੍ਰੋਬਲਮ ਕੀ ਹੁੰਦੀ ਭਾਈ, ਜਿੱਦਾਂ ਮੈਂ ਰੇਡੀਓ ਤੇ ਬੀ ਓਨੈਸਟ ਮੈਂ ਲਾਈਕ ਫਸਟ ਟਾਈਮ ਰੇਡੀਓ ਦੇ ਉੱਤੇ ਗੱਲ ਕਰਦਾ ਪਿਆ ਜੀ, ਅਸੀਂ ਥੋੜਾ ਜਿਹਾ ਡਰਦੇ ਆ। ਬਾਕੀ ਜਿੱਦਾਂ ਉੱਥੇ ਸਾਨੂੰ ਵੀ ਮੀਡੀਆ ਕਿਸੇ ਵੇਲੇ ਆਉਂਦਾ ਵਾ, ਮੰਨ ਲਓ ਕੋਈ ਲੋਕਲ ਮੀਡੀਆ ਆਉਂਦਾ, ਕੋਈ ਫੌਕਸ ਵਾਲਾ ਆ ਗਿਆ, ਕੋਈ CNN ਵਾਲਾ ਆ ਗਿਆ, ਜਿੱਦਾਂ ਜਦੋਂ ਅਸੀਂ ਵਾਈਟ ਹਾਊਸ ਦੇ ਬਾਹਰ ਖੜੇ ਆ, ਜ਼ਿਆਦਾਤਰ ਲੋਕੀ ਮਤਲਬ ਗੱਲ ਕਰਨ ਤੋਂ ਘਬਰਾਉਂਦੇ ਨੇ। ਮੈਂ ਵੀ ਮਤਲਬ ਏਡਾ ਕੋਈ ਕੰਫਰਟੇਬਲ ਨਹੀਂ ਹੈਗਾ ਸੀ। ਉਹੀ ਰੀਜ਼ਨ ਸੀਗਾ ਵੀ ਯੂਨਾਈਟਿਡ ਟਰੱਕਰਸ ਦੇ ਭਾਜੀ ਆਪਾਂ ਸਨੀ ਨੂੰ ਮੈਂ ਕਿਹਾ ਭਾਜੀ ਪਲੀਜ਼ ਮੇਰੇ ਨਾਲ ਆਓ, ਹਨਾ। ਤੇ ਮੈਂ ਟੋਨੀ ਭਾਜੀ ਨੂੰ ਵੀ ਕਹਿੰਦਾ ਪਿਆ ਸੀ ਕਿ ਮੇਰੇ ਨਾਲ ਆਓ। ਟੋਨੀ ਭਾਜੀ ਇਸ ਵੇਲੇ ਹੁਣ ਫੇਰ ਉੱਥੇ DC ਦੇ ਵਿੱਚ ਮੀਟਿੰਗ ਚੱਲਦੀ ਪਈ। ਮੈਂ ਸਵੇਰੇ ਉੱਥੇ ਸਿਰਫ ਘੰਟਾ ਕੁ ਸੀਗਾ ਬਿਕਾਜ਼ ਆਫ ਫਰਾਈਡੇ ਮੈਨੂੰ ਥੋੜਾ ਰਿਚਮੰਡ ਆਉਣਾ ਪਿਆ। 90 ਕੁ ਮੀਲਾਂ ਵਾ ਸਾਡਾ DC ਤੋਂ ਰਿਚਮੰਡ ਵਰਜੀਨੀਆ ਜੀ। ਤੇ ਮੈਂ ਸਵੇਰੇ ਅਸੀਂ ਉੱਥੇ ਸਵੇਰੇ 8 ਵਜੇ ਪਹੁੰਚਣਾ। ਮੈਂ ਆਪਣੇ ਲੋਕਲ ਜਿਹੜੇ ਬੰਦੇ ਆ ਸਾਰਿਆਂ ਨਾਲ ਸ਼ਾਮ ਨੂੰ ਤਾਂ ਆਉਣਾ ਸੀਗਾ ਵੀ ਜਿਹੜੇ ਲੋਕਲ ਬੰਦੇ ਸਾਡੇ ਕੋਲ ਮਤਲਬ ਜ਼ਿਆਦਾ ਤਾਂ ਨਹੀਂ, ਰਿਚਮੰਡ ਬੜੀ ਛੋਟੀ ਜਿਹੀ ਕਮਿਊਨਿਟੀ ਆ, ਜਿੱਦਾਂ 100 ਕੁ ਟਰੱਕ ਆ। ਮੈਂ ਕਹਿੰਦਾ ਸੀ ਵੀ ਚਲੋ ਇੱਕ ਦੋ ਟਰੱਕ ਵੀ ਲੈ ਕੇ ਆਈਏ। ਜੇ ਪ੍ਰੈਜ਼ੀਡੈਂਟ ਟਰੰਪ ਨੇ ਜੇ ਇਹ ਗੱਲ ਕਹੀ ਆ ਵੀ ਉੱਥੇ 1000 ਆਫ ਟਰੱਕਰਸ ਹੈਗਾ ਆ, ਤੇ ਸਾਨੂੰ ਘੱਟ ਤੋਂ ਘੱਟ ਜ਼ਿਆਦਾ ਨਹੀਂ ਤੇ 1000 ਸ਼ੋਅ ਕਰਦੀ ਹੈ ਨਾ। ਬਿਲਕੁਲ ਬਿਲਕੁਲ। ਤੋ ਉਸ ਕਰਕੇ ਮੈਂ ਰਿਕੁਐਸਟ ਕਰਦਾ ਸੀ ਕਿ ਆਪਣੀ ਪੰਜਾਬੀ ਕਮਿਊਨਿਟੀ ਨੂੰ ਪਲੀਜ਼ ਲਾਸਟ ਫਰਾਈਡੇ ਤੋਂ ਅਸੀਂ ਸ਼ੁਰੂ ਕੀਤਾ ਸੀਗਾ। ਅਸੀਂ ਨਹੀਂ ਕੋਈ ਕੀ ਕਹਿੰਦੇ ਹੁੰਦੇ ਕੋਈ ਪ੍ਰੋਟੈਸਟਰ ਨਹੀਂ ਹੈਗੇ, ਅਸੀਂ ਕੋਈ ਕੀ ਕਹਿੰਦੇ ਹੁੰਦੇ ਵੀ ਇਹਨਾਂ ਚੀਜ਼ਾਂ ਨੂੰ ਮਤਲਬ ਕਹਿ ਲਓ ਵੀ ਪ੍ਰੈਜ਼ੈਂਟ ਕਰਨ ਵਾਲੇ ਨਹੀਂ ਹੈਗੇ। ਪਰ ਸਿਰਫ ਇੱਕ ਕੋਸ਼ਿਸ਼ ਸੀਗੀ, ਚਲੋ ਜਿੱਥੋਂ ਤੱਕ ਹੋ ਸਕਿਆ ਕਰਦੇ ਆ। ਹੁਣ ਜਿਹੜੇ ਲੋਕੀ ਉੱਥੇ ਸਾਨੂੰ ਮਿਲਦੇ ਆ ਉਹ ਗੱਲਾਂ ਕਰਦੇ ਨੇ ਵੀ ਹਾਂ ਵੀ 2017 ਦੇ ਵਿੱਚ ਤੁਹਾਡੇ ਸਾਰੇ ਲੋਕੀ ਬਹੁਤ ਇਕੱਠੇ ਹੋਏ ਸੀਗੇ ਜੀ। ਇਸ ਵੇਲੇ 2020 ਦੇ ਵਿੱਚ ਈਵਨ ਲਾਈਕ ਦੈਟ ਇਜ਼ ਇਹ ਬਹੁਤ ਵਧੀਆ ਟਾਈਮ ਹੈ ਭਾਜੀ, ਹਨਾ। ਆਪਾਂ ਲੋਕਾਂ ਨੂੰ ਇਕੱਠੇ ਹੋਣ ਦਾ, ਆਪਾਂ ਨੂੰ ਪ੍ਰੈਜ਼ੈਂਟ ਕਰਨ ਦਾ, ਕਿਉਂਕਿ ਈਵਨ ਲਾਈਕ ਤੁਸੀਂ ਬੜੀ ਵੱਡੀ ਗੱਲ ਹੈ, ਹਾਲੇ ਤੱਕ ਟਰੱਕਿੰਗ ਇੰਡਸਟਰੀ ਦੇ ਵਿੱਚ ਪ੍ਰੈਜ਼ੀਡੈਂਟ ਨੇ ਟਰੱਕਰਸ ਦੀ ਕਦੀ ਵੀ ਗੱਲ ਨਹੀਂ ਕੀਤੀ। ਈਵਨ ਲਾਈਕ ਤੁਸੀਂ ਫਾਈਲਾਂ ਪੱਟ ਕੇ ਵੇਖ ਲਓ ਜੀ, ਪਿਛਲੇ ਕਦੋਂ ਵੀ ਟਾਈਮ ਦੀਆਂ ਪ੍ਰੈਜ਼ੀਡੈਂਟ ਸਾਨੂੰ 2 ਵਾਰੀ ਸਾਡੇ ਨਾਲ ਗੱਲ ਕਰ ਰਿਹਾ। 2 ਵਾਰੀ ਉਹਨੇ ਆਪਣਾ ਸੈਕਟਰੀ ਭੇਜਿਆ ਵਾ, ਹਨਾ। ਸਾਨੂੰ ਓਕੇ ਇਹ ਗੱਲ ਮੈਂ ਐਕਸਪਲੋਰ ਨਹੀਂ ਕਰਨਾ ਚਾਹੁੰਦਾ ਸੀ, ਪਰ ਲਾਈਕ ਸਾਨੂੰ 5 ਦਿਨ ਤੋਂ ਸਾਨੂੰ ਸਿਰਫ 2 ਦਿਨ ਹੋ ਗਏ। ਚਲੋ ਹੁਣ ਉਹ ਥੋੜਾ ਮੂਵ ਇਨ ਹੋਣਾ ਪੈਂਦਾ, ਕਦੀ ਨਾ ਕਦੀ ਪ੍ਰੋਟੋਕਾਲ ਫੋਲੋ ਕਰਨੇ ਪੈਂਦੇ ਨੇ ਸਾਨੂੰ ਭਾਜੀ। ਪਿਛਲੇ 5 ਦਿਨ ਦੇ ਉੱਪਰੋਂ ਸਾਨੂੰ ਜਿਹੜਾ ਲੰਚ ਆਉਂਦਾ ਵਾ, ਨੋਬਡੀ ਨੋ, ਕਿਸੇ ਨੂੰ ਕੁਛ ਨਹੀਂ ਪਤਾ ਹੈਗਾ ਵੀ ਉਹ ਲੰਚ ਕਿੱਥੋਂ ਆਉਂਦਾ ਜੀ। ਤਾਂ ਉਹ ਚੀਜ਼ਾਂ ਸਾਨੂੰ ਸਪੋਰਟ ਕਰਦੀਆਂ ਪਈਆਂ ਵਾ। ਪਰ ਸਾਡੇ ਆਪਣੇ ਬੰਦੇ ਹੀ, ਜਦੋਂ ਮੈਂ ਆਪਣੇ ਬੰਦਿਆਂ ਨਾਲ ਗੱਲ ਕਰਦਾ, ਉਹ ਕਹਿੰਦੇ ਲੈ ਯਾਰ ਕੁਛ ਨਹੀਂ, 2020 ਦੇ ਵਿੱਚ ਕੀ ਹੋ ਗਿਆ ਸੀ, ELD ਦੇ ਵਿੱਚ ਕੀ ਹੋ ਗਿਆ ਸੀਗਾ। ਤੁਸੀਂ ਇਹ ਨਾ ਗੱਲ ਕਰੋ, ਤੁਸੀਂ ਇਹ ਕਹੋ ਕਿ ਜਿਹੜੀ ਬੰਦਿਆਂ ਨੇ ELD ਦੇ ਵਿੱਚ ਜਿਹੜੀ ਸਾਡੀ ਮਦਦ ਕੀਤੀ ਸੀਗੀ ਉਹ ਬੜੀ ਵੱਡੀ ਗੱਲ ਸੀਗੀ। ਘੱਟ ਤੋਂ ਘੱਟ ਘਰਾਂ 'ਚ ਤਾਂ ਨਹੀਂ ਸੀ ਬੈਠੇ, ਬਾਹਰ ਤੇ ਆਏ ਸੀਗੇ, ਸਾਡੀ ਹੈਲਪ ਤੇ ਕੀਤੀ ਸੀਗੀ। ਹਾਂਜੀ ਜੀ। ਨਾਲੇ ਇਹ ਪਤਾ ਕਿ ਦੇਖੋ ਹੁਣ ਤੁਸੀਂ ਜਿਹੜਾ ਤੁਹਾਡਾ ਪ੍ਰੋਟੈਸਟ ਹੋ ਰਿਹਾ ਉਹਦੇ ਚ ਪ੍ਰੈਜ਼ੀਡੈਂਟ ਦਾ ਬਿਆਨ ਆ ਰਿਹਾ, ਠੀਕ ਹੈ ਕਿ ਨਹੀਂ। ਸੋ ਇਹਦਾ ਮਤਲਬ ਬਿਗ ਥਿੰਗ ਆ। ਤੇ ਅਸੀਂ ਪਿਛਲੇ ਕਈ ਹਫ਼ਤਿਆਂ ਤੋਂ ਕਹਿ ਰਹੇ ਹਾਂ ਵੀ ਇਸ ਵੇਲੇ ਪ੍ਰੋਟੈਸਟ ਕਰਨ ਦਾ ਸਭ ਤੋਂ ਬੈਸਟ ਜਿਹੜਾ ਮਾਹੌਲ ਆ। ਕਾਰਨ ਕੀ ਆ ਵੀ ਹਰ ਇੱਕ ਅਮਰੀਕਨ ਜਿਹੜਾ ਆ ਉਹ ਐਸੈਂਸ਼ੀਅਲ ਵਰਕਰ ਦੇ ਹੱਕ ਵਿੱਚ ਹੈਗਾ ਆ, ਤੇ ਸਾਰਿਆਂ ਨੂੰ ਪਤਾ ਆ ਵੀ ਕਿੰਨੀ ਜਗ੍ਹਾ ਸਟੋਰਾਂ ਦੇ ਉੱਤੇ ਜਿਹੜੀਆਂ ਸਪਲਾਈਜ਼ ਘੱਟ ਹੈਗੀਆਂ ਤੇ ਟਰੱਕਰ ਸਭ ਤੋਂ ਅੱਗੇ ਹੈਗੇ ਆ। ਸੋ ਪੂਰੀ ਸਿੰਪਥੀ ਆ ਪੂਰੇ ਲੋਕਾਂ ਦੀ। ਨਹੀਂ ਤਾਂ ਕੀ ਹੁੰਦਾ, ਅੱਗੇ ਜਿੱਦਾਂ ਪ੍ਰੋਟੈਸਟ ਕੀਤਾ ਲੋਕ ਅਪਸੈਟ ਵੀ ਹੋਏ ਵੀ ਜੀ ਸਾਡਾ ਹਾਈਵੇ ਬੰਦ ਹੋ ਗਿਆ, ਆਹ ਹੋ ਗਿਆ। ਇਸ ਵਾਰੀ ਕਿਸੇ ਨੇ ਵੀ ਕੰਪਲੇਨ ਨਹੀਂ ਕਰਨੀ ਹੈਗੀ। ਬਿਲਕੁਲ ਭਾਈ ਜੀ ਮੈਂ ਇੱਕ ਵਿੱਚ ਗੱਲ ਐਡ ਕਰਦਾ। ਜਿਹੜੇ ਮੇਰੀ ਨਾ ਮੁੰਡਿਆਂ ਨਾਲ ਗੱਲ ਹੁੰਦੀ ਆ ਸਾਰਾ ਦਿਨ, ਇਹ ਉੱਥੇ ਰਸ਼ੀਅਨਸ ਦੀ ਆਪਣੀ ਪੂਰੀ ਕਮਿਊਨਿਟੀ ਆ। ਸੈਕਰਾਮੈਂਟੋ ਵੀ ਕਾਫੀ ਆ। ਹਾਂਜੀ ਜਿਹੜੇ ਸਪੈਨਿਸ਼ ਨੇ, ਨਹੀਂ ਜਿਹੜੇ ਇਸ ਟਾਈਮ ਉੱਥੇ ਬਾਹਰ ਖੜੇ ਨੇ, ਹਾਂਜੀ ਪ੍ਰੋਟੈਸਟ ਤੇ ਠੀਕ ਆ, ਉਹਦੇ ਵਿੱਚ ਕੁਆਂਟੀਟੀ 'ਚ ਖੜੇ ਆ। ਹਾਂਜੀ ਤੇ ਖੜੇ ਆ, ਤੇ ਰਸ਼ੀਅਨਸ ਨੇ ਜਿਹੜੇ ਉਹਨਾਂ ਨੇ ਆਪਦੇ ਲਾਇਰ ਹਾਇਰ ਕੀਤੇ ਹੋਏ ਨੇ ਸ਼ਿਕਾਗੋ ਤੋਂ, ਪੈਸੇ ਪੱਲਿਓਂ ਪੇ ਕਰਕੇ। ਉਹ ਕਹਿੰਦੇ ਸਾਨੂੰ ਕੋਈ ਤੁਹਾਡੀ ਪੈਸਿਆਂ ਦੀ ਸਪੋਰਟ ਵੀ ਨਹੀਂ ਚਾਹੀਦੀ। ਇਹਨਾਂ ਨੇ ਮੁੰਡਿਆਂ ਨੇ ਕਿਹਾ ਸੀਗਾ ਉਹਨਾਂ ਨੂੰ ਵੀ ਅਸੀਂ ਤੁਹਾਡੀ ਹੈਲਪ ਕਰ ਦਿੰਦੇ ਹਾਂ। ਉਹ ਕਹਿੰਦੇ ਕੋਈ ਲੋੜ ਨਹੀਂ ਹੈਗੀ, ਆਪਣੇ ਇਸ਼ੂ ਸੋਲਵ ਹੋਣੇ ਚਾਹੀਦੇ ਨੇ। ਸੋ ਉਹਨਾਂ ਨੇ ਲਾਇਰਸ ਦੀ ਟੀਮ ਵੀ ਕਰੀ ਹੋਈ ਆ। ਅੱਜ ਮੁੰਡੇ ਦੱਸਦੇ ਸੀਗੇ ਉਹਨਾਂ ਨੇ ਸਪੀਨਾ ਵੀ ਕੀਤਾ ਵਾ ਜੀ। ਸਪੀਨਾ ਕੀਤਾ ਹੋਇਆ ਭਾਜੀ। ਉਹ ਰਸ਼ੀਅਨਸ ਮੈਂ ਤੇ ਕਹਿੰਦਾ ਵੀ ਦਾਤ ਦੇਣੀ ਪਊਗੀ। ਅਸੀਂ ਆਪਣੀਆਂ ਕਮਿਊਨਿਟੀਆਂ ਦੇ ਲਈ ਬੜੀਆਂ ਵੱਡੀਆਂ ਗੱਲਾਂ ਕਰਦੇ ਹਾਂ। ਵੈਰੀ ਗੁੱਡ ਲਾਈਮਨ,
ਲਾਈਕ ਆਪਾਂ ਗੱਲਾਂ ਚਲੋ ਵਧੀਆ ਗੱਲਾਂ ਵਾ ਵੀ ਆਪਾਂ ਮੇਲੇ ਕਰਾਉਂਦੇ ਆ, ਆਪਾਂ ਕੀ ਕਹਿੰਦੇ ਹੁੰਦੇ ਕਬੱਡੀ ਟੂਰਨਾਮੈਂਟ ਕਰਾਉਂਦੇ ਆ, ਆਪਾਂ ਗੁਰਦੁਆਰਿਆਂ ਦੇ ਵਿੱਚ ਲੰਗਰ ਕਰਾਉਂਦੇ ਆ। ਹੁਣ ਕਰੋਨਾ ਵਾਇਰਸ ਚੱਲਦਾ ਪਿਆ ਵਾ, ਮੈਨੂੰ ਨਿਊਯਾਰਕ ਦੇ ਵਿੱਚ ਅਸੀਂ ਕੀ ਕਹਿੰਦੇ ਹੁੰਦੇ ਆਪਣੀ ਕਮਿਊਨਿਟੀ ਨੂੰ ਦੂਜੀਆਂ ਕਮਿਊਨਿਟੀਆਂ ਨੂੰ ਲੰਗਰ ਵੰਡੇ ਹਨਾ। ਪਰ ਬੇਸਿਕਲੀ ਜਿੱਦਾਂ ਮੇਰੀ ਲੋਕ ਭਾਈ ਨਾਲ ਗੱਲ ਕੀਤੀ ਜਿੱਦਾਂ ਆਪਾਂ ਇੰਡੀਆ ਦੇ ਵਿੱਚ ਜੱਟ ਆ, ਇੱਥੇ ਸੇਮ ਚੀਜ਼ਾਂ ਆਮ ਸੌਰੀ ਟੂ ਸੇ ਲਾਈਕ ਮੈਂ ਜੱਟ ਨਹੀਂ ਕੋ ਪੰਜਾਬੀ ਕਮਿਊਨਿਟੀ ਦੀ ਗੱਲ ਕਰੂੰਗਾ ਜੀ। ਜਿੱਦਾਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਆਪਾਂ ਪੰਜਾਬੀ ਆ, ਇੱਥੇ ਆਪਾਂ ਅਮਰੀਕਾ ਦੇ ਵਿੱਚ ਟਰੱਕਰ ਆ। ਸਾਨੂੰ ਅਮਰੀਕਾ ਨੇ ਬੜੀ ਸੋਹਣੀ ਹੀ ਅਪਰਚੁਨਿਟੀ ਦਿੱਤੀ ਹੋਈ ਆ ਹਨਾ। ਚਲੋ ਠੀਕ ਹੈ, ਉਹ ਅਪਰਚੁਨਿਟੀ ਆ ਮੈਂ ਕਿਸੇ ਪੁਆਇੰਟ ਤੇ ਕਹੂੰਗਾ ਵੀ ਉਹ ਥੋੜੀਆਂ ਜਿਹੀਆਂ ਨਾ ਬਾਹਲੀਆਂ ਹੀ ਢਿੱਲ ਦਿੱਤੀ ਹੋਈ ਆ, ਉਸ ਕਰਕੇ ਮਾਰਕੀਟ ਖਰਾਬ ਹੀ ਹੋਈ ਪਈ ਆ। ਪਰ ਜੇ ਸਾਨੂੰ ਇੰਨੀ ਰਿਸਪੈਕਟ ਦਿੱਤੀ ਹੋਈ ਆ, ਜੇ ਸਾਨੂੰ ਇੰਨੀ ਖੁੱਲ੍ਹ ਦਿੱਤੀ ਹੋਈ ਆ, ਸਾਨੂੰ ਉਨੀ ਹੀ ਖੁੱਲ੍ਹ ਦੇ ਨਾਲ ਇਸ ਚੀਜ਼ ਦਾ ਨਾਲ ਕੀ ਕਹਿੰਦੇ ਹੁੰਦੇ ਪ੍ਰੋਟੈਸਟ ਵੀ ਕਰਨਾ ਚਾਹੀਦਾ। ਪ੍ਰੋਟੈਸਟ ਨਾ ਕਰੋ, ਆਪਣੇ ਈਵਨ ਲਾਈਕ ਆਪਣੇ ਰਾਈਟ ਹੱਕ ਤਾਂ ਦੇਖੋ ਜੀ, ਮੰਗਿਆਂ ਹੀ ਤੇ ਖੋਇਆ ਹੀ ਮਿਲਦੇ ਨੇ, ਕਿਸੇ ਨੇ ਪਲੇਟ ਚ ਪਾ ਕੇ ਤਾਂ ਧਰ ਕੇ ਨਹੀਂ ਦੇਣੇ ਹੁੰਦੇ। ਇਹ ਤਾਂ ਮੰਗਿਆਂ ਹੀ ਖਿੱਚ ਕੇ ਜਿਹੜੇ ਆਪਾਂ ਦੇਖਦੇ ਹਾਂ ਰਾਜਕਮਲ ਸਿੰਘ ਹਰ ਸਾਲ ਟੀਚਰਾਂ ਦੀ ਸਟ੍ਰਾਈਕ ਹੁੰਦੀ ਆ, ਕਦੇ ਕਿਸੇ ਸਟੇਟ 'ਚ ਕਦੇ ਕਿਸੇ ਸਟੇਟ 'ਚ। ਸੋ ਦੂਸਰਾ ਭਾਜੀ ਮੈਂ ਇਹ ਗੱਲ ਕਰਨੀ ਸੀ, ਇਹ ਤਾਂ ਜਿਹੜਾ ਤੁਹਾਡੇ ਰੇਟਸ ਨੂੰ ਲੈ ਕੇ ਆ, ਇੱਕ ਹੋਰ ਬਹੁਤ ਵੱਡਾ ਇਸ਼ੂ ਆ ਹੀਰੋਜ਼ ਫੰਡ ਨੂੰ ਲੈ ਕੇ। ਹੁਣ ਇਹ ਪੂਰੀ ਵੇਵ ਬਣੀ ਹੋ ਆ ਉੱਥੇ ਵਾਸ਼ਿੰਗਟਨ DC ਦੇ ਵਿੱਚ ਵੀ ਜਿਹੜੇ ਆਮ ਲੋਕ ਆ ਉਹਨਾਂ ਨੂੰ ਅਨਪਲਾਇਮੈਂਟ ਪਲੱਸ $600 ਦਿੱਤਾ ਗਿਆ, ਪਰ ਜਿਹੜੇ ਫਰੰਟ ਦੇ ਉੱਤੇ ਲੜ ਰਹੇ ਆ ਡਾਕਟਰਸ ਆ, ਨਰਸਸ ਆ, ਟਰੱਕਰਸ ਆ, ਵੀ ਉਹਨਾਂ ਨੂੰ ਵੀ ਜਿਹੜਾ ਆ $20,000 ਤੋਂ $25,000 ਦਿੱਤਾ ਜਾਵੇ। ਸੋ ਨੈਕਸਟ ਜਿਹੜਾ ਸਟਿਮੂਲਸ ਪੈਕੇਜ ਆਣਾ ਉਹਦੇ 'ਚ 100% ਇਨਕਲੂਡ ਹੋਣਾ। ਤੇ ਜੇ ਆਪਾਂ ਆਵਾਜ਼ ਨਾ ਉਠਾਈ ਤਾਂ ਫਿਰ ਆਪੇ ਨਹੀਂ ਕਿਸੇ ਨੂੰ ਪਤਾ ਵੀ ਟਰੱਕਰ ਵੀ ਹੈਗੇ ਆ ਜਾਂ ਨਹੀਂ ਹੈਗੇ। ਬਹੁਤ ਹੀ ਸੋਹਣਾ ਤੁਹਾਡਾ ਪੁਆਇੰਟ ਆ ਭਾਜੀ। ਇਦਾਂ ਆ ਵੀ ਵੇਖੋ ਟਰੱਕਰਸ ਮੋਸਟ ਆਫ ਦਾ ਟਰੱਕਰਸ ਲਾਈਕ 99% ਜਿਹੜੇ ਨੇ ਉਹ 1099 ਦੇ ਉੱਪਰ ਚੱਲਦੇ ਨੇ ਜੀ। ਟਰੱਕਿੰਗ ਕੰਪਨੀਜ਼ ਜਿੰਨਿਆਂ ਕੁ ਬੰਦਿਆਂ ਨਾਲ ਜਿੱਦਾਂ ਦੇ ਅਸੀਂ ਇੱਥੇ ਆ ਲਾਸਟ ਫਰਾਈਡੇ ਦੇ ਅਸੀਂ ਗੱਲ ਕਰਦੇ ਆ, ਚਾਹੇ ਹੋਰ ਵੀ ਸਾਡੇ ਲੋਕਲ ਕਮਿਊਨਿਟੀ ਦੇ ਭਾਵੇਂ ਉਹ ਸਾਡੇ ਨਾਲ ਇੱਥੇ ਆਉਣ ਨਾ ਆਉਣ, ਗੱਲਾਂ ਬਾਤਾਂ ਤੇ ਹੁੰਦੀਆਂ ਹੀ ਆ। ਕਿਸੇ ਨੂੰ ਕੋਈ PPA ਚਾਹੇ SBA ਕੋਈ ਲੋਨ ਅਪਰੂਵ ਨਹੀਂ ਹੋਇਆ। ਕਿਉਂਕਿ ਦੇਖੋ ਜੀ ਫਸਟ ਆਫ ਆਲ ਲਾਈਕ ਵੀ ਅਸੀਂ 1099 ਦੇ ਉੱਪਰ ਆ, ਸਾਰੇ ਟਰੱਕਰਸ ਜਿਹੜੇ ਨੇ ਉਹ 1099 ਦੇ ਉੱਪਰ ਨੇ। ਗਵਰਨਮੈਂਟ ਨੇ ਕੀ ਕੀਤਾ, ਗਵਰਨਮੈਂਟ ਨੇ ਬੈਂਕਸ ਨੂੰ ਆਥੋਰਾਈਜ਼ ਕੀਤਾ ਆ ਵੀ ਤੁਸੀਂ ਕੀ ਕਹਿੰਦੇ ਹੁੰਦੇ ਵੀ ਜਿਹੜੀਆਂ ਗਾੜੀ ਬਿਜ਼ਨੈਸ ਨੂੰ ਆਪਣੇ ਪੈਸੇ ਜਿਹੜੇ ਆ ਉਹ ਰਿਲੀਜ਼ ਕਰੋ। ਹਾਂਜੀ, ਫਿਰ ਉਸ ਤੋਂ ਬਾਅਦ ਜਿਹੜੀ ਬੈਂਕਸ ਨੇ ਉਹ ਸਿਰਫ ਆਪਣੇ ਜਿਨ੍ਹਾਂ ਦੇ ਕੋਲ ਮੰਨ ਲਓ ਕਿ ਉਹਨਾਂ ਗੈਸ ਸਟੇਸ਼ਨ ਦੇ ਲੋਨਸ ਨੇ, ਹੋਟਲਸ ਦੇ ਲੋਨ ਨੇ, ਚਾਹੇ ਮੰਨ ਲਓ ਹੋਰ ਕੋਈ ਵੀ ਬਿਜ਼ਨਸ ਦੇ ਲੋਨ ਨੇ, ਉਹਨਾਂ ਨੂੰ ਉਹ ਮਤਲਬ ਲੋਨ ਦੇ ਰਹੇ ਨੇ। ਜਿਹੜੇ ਟਰੱਕਰਸ ਹੁੰਦੇ ਸਾਡੇ ਕੋਲ ਸਾਡੀਆਂ ਬੈਂਕਾਂ ਦੇ ਲੋਨ ਨਹੀਂ ਹੁੰਦੇ, ਸਾਡੇ ਕੋਲ ਸਾਡੀਆਂ ਮੰਨ ਲਓ ਵੀ ਪ੍ਰਾਈਵੇਟ ਫਰਮਸ ਦੇ ਲੋਨ ਹੁੰਦੇ ਨੇ ਫॉर BMO ਆਈ ਮੀਨ ਹੋਰ ਮੈਂ ਮਤਲਬ 3-4 ਨਾ ਹੁਣ ਕਹਿ ਦੇਵਾਂ ਹਨਾ। ਜਿਵੇਂ ਬੈਂਕਸ ਸਾਨੂੰ ਜਿਹੜੀਆਂ ਉਹਨੇ ਗੁੱਡ ਇੰਟਰਸਟ ਦੇ ਉੱਪਰ ਲੋਨ ਨਹੀਂ ਦਿੰਦੀਆਂ, ਜਿਵੇਂ ਟਰੱਕਰਸ ਆਪਣੇ ਟਰੱਕਾਂ ਦੇ ਉੱਤੇ, ਚਾਹੇ ਟਰੇਲਿਆਂ ਦੇ ਉੱਤੇ, ਚਾਹੇ ਸਾਡੀ ਕੋਈ ਵੀ ਇਕਵਿਪਮੈਂਟ ਦੇ ਉੱਤੇ। ਤੇ ਉਹ ਮਤਲਬ ਸਾਨੂੰ ਕੋਈ ਵੀ ਸਾਡੇ ਕੋਲ ਆਈ ਮੀਨ ਮੈਂ ਦੱਸ ਵੀ ਸਕਦਾ, ਸਾਡੇ ਕੋਲ ਬੈਂਕ ਆ, ਸਾਡੇ ਕੋਲ ਮੇਰੇ ਕੋਲ ਤਾਂ ਟੋਨੀ ਦੇ ਕੋਲ ਲਾਈਕ 3 ਕੰਪਨੀਆਂ ਰਜਿਸਟਰ ਨੇ ਹਨਾ, ਡਿਫਰੈਂਟ ਸਾਡੇ ਕਜ਼ਨਸ ਦੇ ਉੱਪਰ। ਸਾਨੂੰ ਭਾਜੀ ਰੋਜ਼ ਈਮੇਲ ਆ ਜਾਂਦੀ ਆ, ਈਵਨ ਲਾਈਕ ਅਸੀਂ ਵਲਸਫਾਰਗੋ ਦੇ ਨਾਲ ਗੱਲ ਕੀਤੀ ਹੋਈ ਆ ਵੀ ਹਾਂ ਵੀ ਦੱਸੋ ਵੀ ਸਾਡਾ ਕੀ ਪ੍ਰੋਸੈਸ ਚੱਲ ਰਿਹਾ। ਅਸੀਂ ਡੇ ਫਸਟ ਦੇ ਉੱਪਰੋਂ ਚੰਗਾ ਸੋਹਣਾ CPA ਹਾਇਰ ਕਰਕੇ ਅਸੀਂ ਲੋਨ ਅਪਲਾਈ ਕੀਤਾ, ਸਾਨੂੰ ਕੋਈ ਲੋਨ ਦੇ ਉੱਪਰੋਂ ਕੋਈ ਨਹੀਂ ਆਇਆ। ਫਸਟ ਲੋਨ ਦੇ ਵਿੱਚੋਂ ਸਾਨੂੰ ਟੋਟਲੀ ਲਾਈਕ ਸਾਨੂੰ ਡਿਕਲਾਈਨ ਕਰ ਦਿੱਤਾ ਗਿਆ ਵੀ ਤੁਹਾਨੂੰ PPA ਤੇ ਤੁਸੀਂ ਲਾਈਕ ਕਰਦੇ ਨਹੀਂ, ਜੇ ਤੁਸੀਂ ਮਤਲਬ ਉਹਦੇ ਲਈ ਅਪਰੂਵ ਨਹੀਂ ਹੋ ਸਕਦੇ ਹਨਾ। SSB ਦੇ ਤੁਸੀਂ ਅਪਰੂਵ ਨਹੀਂ ਹੋ ਸਕਦੇ। ਸਾਡੇ ਕੋਲ ਲਾਈਕ ਰਿਪੇਅਰ ਸ਼ਾਪ ਵੀ ਹੈਗੇ ਨਾ, ਸਾਨੂੰ ਰਿਪੇਅਰ ਸ਼ਾਪ ਦੇ ਉੱਪਰ ਅਸੀਂ ਤੁਹਾਨੂੰ ਪਤਾ ਹੈ ਜਦੋਂ ਕਰੋਨਾ ਵਾਇਰਸ ਸ਼ੁਰੂ ਹੋਇਆ ਸੀਗਾ 2 ਵੀਕਾਂ ਅਸੀਂ ਥੋੜਾ ਜਿਹਾ ਚਲੋ ਵੀ ਹਰ ਕੋਈ ਬੰਦਾ ਡਰਦਾ ਵਾ, ਹੁਣ ਫਿਰ ਥੋੜਾ ਜਿਹਾ ਕੰਮ ਨਾਰਮਲ ਹੋਇਆ, ਅਸੀਂ ਬਾਹਰ ਨਿਕਲ ਆਏ। ਹਰ ਕੇ ਕੀ ਕਰੇ ਬੰਦਾ, ਕਿਉਂਕਿ ਨਾ ਸਾਨੂੰ ਕੀ ਕਹਿੰਦੇ ਕੋਈ ਵੇਵਰ ਨਹੀਂ ਹੈਗੀ, ਨਾ ਸਾਨੂੰ ਕੀ ਕਹਿੰਦੇ ਹੁੰਦੇ ਕੋਈ ਰੈਂਟਲ ਨੂੰ ਵੇਵਰ ਹੈਗੀ ਆ, ਜਿਹੜੀ ਸਾਡੇ ਕੋਲ ਮੰਨ ਲਓ ਵੀ ਜਗ੍ਹਾ ਕੋਈ ਜਿਹੜੀ ਯਾਰਡ ਆ ਉਹਦੇ ਵੱਲੋਂ ਕੋਈ ਵੇਵਰ ਨਹੀਂ ਹੈਗੀ, ਨਾ ਸਾਨੂੰ ਕੋਈ ਇੰਸ਼ੋਰੈਂਸ ਵੱਲੋਂ ਵੇਵਰ ਹੈਗੀ ਆ। ਲੈਟ ਮੀ ਟੈਲ ਯੂ ਭਾਜੀ, ਮੈਂ ਰੇਡੀਓ ਦੇ ਉੱਤੇ ਦੱਸਦਾ 15 ਤਰੀਕ ਨੂੰ ਮਤਲਬ ਸਾਨੂੰ ਇੰਸ਼ੋਰੈਂਸ ਨੇ $35,000 ਮੰਗਿਆ ਵਾ ਭਾਜੀ। ਸਾਡੇ ਕੋਲ ਇੰਨੇ ਜ਼ਿਆਦਾ ਟਰੱਕ ਨਹੀਂ ਹੈਗੇ, ਅਸੀਂ ਕਿੱਥੋਂ ਪੇ ਕਰਾਂਗੇ? ਸਾਨੂੰ ਕੋਈ ਲੋਨ ਅਪਰੂਵ ਨਹੀਂ ਹੋਇਆ। ਸਾਨੂੰ ਲੋਨ ਨਹੀਂ ਚਾਹੀਦਾ ਭਾਜੀ, ਬੀ ਓਨੈਸਟ ਲਾਈਕ ਤੁਹਾਨੂੰ ਵੀ ਪਤਾ ਪੰਜਾਬੀ ਆਪਾਂ ਬੰਦੇ ਮਿਹਨਤ ਕਰਨ ਵਾਲੇ ਆ ਜੀ। ਹਾਂਜੀ, ਮਿਹਨਤ ਕਰਨ ਵਾਲੇ ਆ, ਸਾਨੂੰ ਲੋਨ ਦੀ ਨਹੀਂ। ਸਾਨੂੰ ਮੈਂ ਈਵਨ ਲਾਈਕ ਮੈਂ ਟੋਨੀ ਨਾਲ ਗੱਲ ਕਰਦਾ ਪਿਆ ਸੀਗਾ, ਨਾ ਮੈਨੂੰ ਟੋਨੀ ਨੂੰ ਸਾਨੂੰ ਕੋਈ ਉਹ ਜਿਹੜੇ ਚੈੱਕ ਹੁੰਦੇ 12 ਬੋਲਸ ਦੇ, ਮੈਂ ਕਿਹਾ ਜੇ ਸਾਨੂੰ ਆ ਵੀ ਗਏ ਅਸੀਂ ਵਾਪਸ ਕਰਨ ਨੂੰ ਤਿਆਰ ਆ, ਸਾਨੂੰ ਚੈੱਕ ਨਹੀਂ ਚਾਹੀਦੇ, ਸਾਨੂੰ ਸਾਡੇ ਹੱਕ ਦਿਓ ਜੀ। ਬਿਲਕੁਲ ਸਾਨੂੰ ਸਿਰਫ ਸਾਡੀ ਮਤਲਬ ਜਿਹੜੀ ਮਿਹਨਤ ਦੀ ਕਮਾਈ ਆ ਉਹਨਾਂ ਕਰੋ। ਸੋ ਪ੍ਰੈਜ਼ੀਡੈਂਟ ਟਰੰਪ ਲਾਈਕ ਸਾਡੇ ਕਾਫੀ ਹੱਕ ਦੇ ਵਿੱਚ ਆ,
ਪਰ ਉਹਦੇ ਵਿੱਚ ਪ੍ਰੋਬਲਮ ਇਹ ਹੈਗੀ ਥੋੜੇ ਜਿਹੇ ਨੰਬਰ ਤੇ ਸ਼ੋਅ ਕਰਨੇ ਪੈਣਗੇ ਨਾ। ਬਿਲਕੁਲ ਬਿਲਕੁਲ ਇੰਨੀ ਵੱਡੀ ਕਮਿਊਨਿਟੀ ਲਾਈਕ ਟਰਕਿੰਗ ਦੇ ਵਿੱਚ ਪੰਜਾਬੀ ਕਮਿਊਨਿਟੀ ਹੈਗੀ ਆ, ਪਲੀਜ਼ ਗੈਟ ਟੂਗੇਦਰ, ਸਾਰੇ ਇਕੱਠੇ ਹੋ ਜਾਓ ਥੋੜਾ ਜਿਹਾ। ਲਾਈਕ ਈਵਨ ਲਾਈਕ ਤੁਸੀਂ ਟਰੱਕਸ ਵਾਸ਼ਿੰਗਟਨ ਡੀਸੀ ਨਹੀਂ ਲੈ ਕੇ ਆ ਸਕਦੇ ਇਸ ਵੇਲੇ। ਜਿਹੜੀ ਮੇਨ ਫਾਈਟ ਹੈਗੀ ਆ, ਚਲੋ ਠੀਕ ਹੈ ਵੀ ਤੁਸੀਂ ਆਪਣੇ ਲੋਕਲ ਏਰੀਆਜ਼ ਦੇ ਵਿੱਚ ਵੀ ਲੈ ਕੇ ਜਾ ਸਕਦੇ। ਇਸ ਵੇਲੇ ਜਿਹੜੀ ਫਾਈਟ ਆ ਉਹ ਕਾਫੀ ਆਲਮੋਸਟ ਭਾਜੀ ਲਾਈਕ 90% ਕਲੋਜ਼ ਆ ਹਨਾ। 2 ਦਿਨ ਦੇ ਵਿੱਚ ਸਿਰਫ ਇੱਕ ਧੱਕਾ ਲਾਉਣ ਦੀ ਲੋੜ ਆ। ਹਾਥੀ ਲੰਘ ਗਿਆ, ਪੂੰਛ ਲੰਘਣ ਵਾਲੀ ਗੱਲ ਆ। ਹੁਣ ਤਾਂ ਬਸ ਇਹ ਆ ਵੀ ਹਾਥੀ ਲੰਘ ਗਿਆ ਆ, ਪੂੰਛ ਲੰਘਣ ਵਾਲੀ ਗੱਲ ਆ। ਅਸੀਂ ਤਾਂ ਭਾਜੀ ਇਹ ਵੀ ਅਨਾਉਂਸ ਕੀਤਾ ਸੀ ਰੇਡੀਓ ਤੋਂ ਵੀ ਆਪਣੀ ਸਟੇਟ 'ਚ ਲੋਕਲ ਜਿਹੜੇ ਸਟੇਟ ਦੇ ਆਫਿਸਰਸ ਆ ਉੱਥੇ ਤੁਸੀਂ ਕਰ ਲਓ 40 50 100 ਟਰੱਕ ਹੋਵੇ ਵੀ ਅਸੀਂ ਵਾਸ਼ਿੰਗਟਨ ਡੀਸੀ ਵਾਲਿਆਂ ਦੇ ਨਾਲ ਆ। ਕਿਉਂਕਿ ਜਿਹੜਾ ਮੀਡੀਆ ਆ ਉਹ ਮੀਡੀਆ ਕੋ ਅੱਜ ਕੱਲ੍ਹ ਕਰੋਨਾ ਵਾਇਰਸ ਤੋਂ ਬਿਨਾਂ ਹੋਰ ਕੋਈ ਖਬਰ ਨਹੀਂ ਹੈਗੀ, ਸੋ ਉਹ ਨੈਚੁਰਲੀ ਖਬਰ ਚੱਕੂਗੇ। ਜੇ ਹੁਣ ਤੁਹਾਡੇ ਵਾਸ਼ਿੰਗਟਨ ਡੀਸੀ 'ਚ ਤੁਸੀਂ ਕਰ ਰਹੇ ਆ, ਕੈਲੀਫੋਰਨੀਆ ਤੋਂ ਖਬਰ ਆਵੇ ਵੀ ਜੀ ਇੱਥੇ ਵੀ ਟਰੱਕਾਂ ਨੇ ਸਟ੍ਰਾਈਕ ਕੀਤੀ ਆ, ਵਾਸ਼ਿੰਗਟਨ ਜਿਹੜੇ ਮੇਨ ਕਰ ਰਹੇ ਹੈਗੇ ਆ, ਤਾਂ ਉਹਦਾ ਕਿੰਨਾ ਇੰਪੈਕਟ ਪਊਗਾ ਹਨਾ। ਭਾਈ ਜੀ ਕੈਲੀਫੋਰਨੀਆ ਵਾਲਿਆਂ ਨੂੰ ਕਿੰਨੇ ਦਿਨਾਂ ਦੀ ਕਹਿ ਰਹੇ ਆ ਵੀ ਕਰ ਲੋ, ਪਤਾ ਨਹੀਂ ਕੋਈ ਸੁੱਤੇ ਪਏ ਨੇ, ਪਤਾ ਨਹੀਂ ਤਾਂ ਕਿੱਥੇ ਬਿਜ਼ੀ ਨੇ, ਸਮਝ ਨਹੀਂ ਲੱਗਦੀ। ਤਾਂ ਹੀ ਇਹ ਬਾਈ ਹੁਣੇ ਰੇਡੀਓ ਤੇ ਆਇਆ ਵੀ ਜੇ ਮਤਲਬ ਇਦਾਂ ਦੀ ਰਿਕੁਐਸਟ ਹੀ ਕਰਨ ਆਇਆ ਵੀ ਤੁਸੀਂ ਸਪੋਰਟ ਲਈ ਮੰਗਦੇ ਆ, ਕਿਸੇ ਨੇ ਕਿਸੇ ਤੋਂ ਪੈਸਾ ਨਹੀਂ ਮੰਗਿਆ ਵੀ ਸਾਨੂੰ ਪੈਸਾ ਦਿਓ ਜਾਂ ਫੰਡ ਰੇਜ਼ ਕਰੋ। ਉਹ ਕਹਿੰਦੇ ਜੇ ਤੁਹਾਨੂੰ COVID-19 ਤੋਂ ਵੀ ਡਰ ਲੱਗਦਾ ਟਰੱਕ ਲਿਆ ਕੇ ਪਾਰਕ ਕਰ ਦਿਓ, ਟਰੱਕ 'ਚ ਬਹਿ ਜਾਓ ਆ ਕੇ। ਹਾਂਜੀ, ਉਹ ਤਾਂ ਸੋਸ਼ਲ ਡਿਸਟੈਂਸ ਵਿੱਚ ਬੈਠੇ ਰਹੋ ਉੱਥੇ ਨੰਬਰ ਜਿਹੜੇ ਸ਼ੋ ਕਰੋ। ਸਪੋਰਟ ਸਾਈਨਾਂ ਲੈਣ ਦੀ ਵੀ ਲੋੜ ਨਹੀਂ ਹੈਗੀ ਜੀ, ਸਪੋਰਟ ਬਹੁਤ ਜ਼ਰੂਰੀ ਆ ਜੀ। ਕਰਦਾ ਵੀ ਸਵੇਰੇ ਤੁਸੀਂ 8 ਵਜੇ ਆਪਣਾ ਜਿਹੜੇ ਲਾਈਕ ਤੁਸੀਂ ਖਾਲਸਾ ਭਾਜੀ ਤੁਸੀਂ ਜਾਣਦੇ ਹੋਗੇ ਲਾਈਕ ਇੱਥੋਂ ਸਾਡੇ ਨਾਰਥਰਨ ਵਰਜੀਨੀਆ ਵਾਸ਼ਿੰਗਟਨ ਡੀਸੀ ਤੋਂ 50 ਮੀਲਾਂ ਦੀ ਦੂਰੀ ਤੇ ਤਕਰੀਬਨ ਜ਼ਿਆਦੀਆਂ ਨਹੀਂ ਮੈਂ ਕਹੂੰਗਾ 50 ਕੰਪਨੀਆਂ ਇਦਾਂ ਦੀਆਂ ਵੀ ਜਿਹੜਾ 500 ਟਰੱਕ ਮਿੰਟੋ ਮਿੰਟ ਹੀ ਜੋੜ ਸਕਦੀਆਂ ਵਾ। 500 ਟਰੱਕ ਮੈਂ ਉਹਨੂੰ ਜ਼ਿਆਦਾ ਨਹੀਂ ਕਹਿੰਦਾ, ਮੈਂ ਸਿਰਫ ਕਹਿੰਦਾ ਵੀ ਸਿਰਫ ਤੁਸੀਂ 50 ਟਰੱਕ 500 ਦੇ ਵਿੱਚੋਂ ਮੈਂ ਕਹਿੰਦਾ ਵੀ ਤੁਸੀਂ ਚਲਾਓ 450, ਸਿਰਫ 50 ਟਰੱਕ 5 ਟਰੱਕ 10 ਟਰੱਕ 1 ਟਰੱਕ 2 ਟਰੱਕ ਜੋ ਵੀ ਨਹੀਂ ਆ ਸਕਦੇ ਤੁਸੀਂ ਗੱਡੀਆਂ ਦੇ ਉੱਤੇ ਹਨਾ ਘੱਟ ਤੋਂ ਘੱਟ ਆ ਜਾਓ। ਅੱਜ ਸ਼ਾਮ ਨੂੰ ਏਦਾਂ ਸੀਗਾ, ਵੇਖੋ ਸਾਨੂੰ ਪਿਛਲੇ ਲਾਸਟ ਡੇ ਸਾਨੂੰ ਕੀ ਹੋਇਆ ਸੀਗਾ, ਵੇਖੋ ਗਵਰਨਮੈਂਟ ਦਾ ਸਾਨੂੰ ਪੂਰਾ ਸੰਯੋਗ ਹੈ, ਅਸੀਂ ਗਵਰਨਮੈਂਟ ਨਾਲ ਬਿਲਕੁਲ ਨਾਰਾਜ਼ ਨਹੀਂ ਹੈਗੇ, ਸਾਨੂੰ ਪੂਰਾ ਹੀ ਆਸ ਹੈ ਵੀ ਸਾਨੂੰ ਇਸ ਚੀਜ਼ ਦੇ ਵਿੱਚ ਸਾਨੂੰ ਬੜਾ ਵਧੀਆ ਆਨਸਰ ਕੋਈ ਨਾ ਕੋਈ ਮਿਲੂਗਾ। ਇਹ ਕਦੀ ਵੀ ਨਹੀਂ ਹੋਇਆ ਕਿ 7-8 ਦਿਨ ਟਰੱਕਰਸ ਦਾ ਪ੍ਰੋਟੈਸਟ ਚੱਲਿਆ ਹੋਵੇ ਤੇ ਉਹਨਾਂ ਨੂੰ ਕੋਈ ਚੰਗਾ ਇੱਕ ਸੋਲਿਡ ਰੀਜ਼ਨ ਮਿਲਿਆ ਹੋਵੇ, ਕੋਈ ਚੰਗਾ ਆਨਸਰ ਮਿਲਿਆ ਹੋਵੇ। ਇਸ ਸਮੇਂ ਦੇ ਉੱਤੇ ਸਾਨੂੰ ਬੜਾ ਸੋਹਣਾ ਆਨਸਰ ਮਿਲਣਾ ਆ 1-2 ਦਿਨ ਦੇ ਵਿੱਚ। ਪਰ ਪ੍ਰੋਬਲਮ ਇਸ ਸਮੇਂ ਦੇ ਵਿੱਚ ਇਹ ਹੋ ਗਈ, ਇਸ ਟਾਈਮ ਦੇ ਵਿੱਚ ਇਹ ਹੋ ਗਈ 1 ਹਫ਼ਤਾ ਹੋ ਗਿਆ ਵਾ ਸਾਡੇ ਲੋਕੀ ਨਹੀਂ ਪਹੁੰਚ ਰਹੇ। ਠੀਕ ਹੈ, ਮੈਂ ਸਮਝ ਸਕਦਾ ਵਾਂ ਤੁਹਾਡੀਆਂ ਫੈਮਲੀਆਂ ਵਾ, ਤੁਹਾਡੇ ਬੱਚੇ ਆ, ਮੇਰੇ ਵੀ ਬੱਚੇ ਆ, ਮੇਰੀ ਵਾਈਫ ਮੇਰੇ ਨਾਲ ਰੋਜ਼ ਲੜਦੀ ਹੈ ਵੀ ਤੂੰ ਉੱਥੇ ਕੀ ਕਰਦਾ ਰੋਜ਼। ਪਰ ਚਲੋ ਠੀਕ ਹੈ ਹਨਾ, ਚੀਜ਼ਾਂ ਸਮਝਾਉਣੀਆਂ ਪੈਂਦੀਆਂ, ਕਰਨੀਆਂ ਪੈਂਦੀਆਂ। ਟਰੱਕਾਂ ਦੇ ਵਿੱਚ ਆ ਕੇ ਬੈਠ ਜਾਓ, ਤੁਸੀਂ ਨਹੀਂ ਵੀ ਆ ਸਕਦੇ ਤੁਸੀਂ ਗੱਡੀਆਂ ਦੇ ਵਿੱਚ ਆ ਜਾਓ, ਥੋੜੀ ਜਿਹੀ ਆਪਣੀ ਪੰਜਾਬੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰੋ। ਨਾਲੇ ਇਹ ਆ ਨਾ ਦੇਖੋ ਆਪਣਾ ਜੇ 100 ਵੀ ਹੋਵੇ 100 ਚੋਂ 50 ਪੱਗਾਂ ਵਾਲੇ ਹੋਣ, ਵੈਸੇ ਹੀ ਉਹ ਲੱਖ ਦੇ ਬਰਾਬਰ ਲੱਗਦੇ ਆ, ਜਾਓ ਤਾਂ ਸਹੀ ਯਾਰ ਹਨਾ। ਗੱਲ ਤਾਂ ਇਹ ਆ ਮੇਨ ਹਨਾ। ਇਸ ਪ੍ਰੋਟੈਸਟ ਦੇ ਵਿੱਚ ਵੀ ਈਵਨ ਲਾਈਕ ਯੂ نو ਐਵਰੀਵਨ ਨੋ ਸਨੀ ਭਾਜੀ ਯੂਨਾਈਟਿਡ ਟਰੱਕਰਸ ਨੂੰ ਹਰ ਕੋਈ ਜਾਣਦਾ ਵਾ, ਆਪਣਾ ਮਿੰਟੂ ਭਾਜੀ ਨੂੰ ਹਰ ਕੋਈ ਜਾਣਦਾ ਵਾ, ਰਮਨ ਢਿੱਲੋਂ ਭਾਜੀ ਨੂੰ ਹਰ ਕੋਈ ਹੀ ਜਾਣਦਾ ਵਾ। ਪਰ ਉਹ ਲੋਕੀ ਉਹੀ ਗੱਲਾਂ ਕਰਦੇ ਨੇ ਤੁਹਾਡੀ ਕਮਿਊਨਿਟੀ ਕਿੱਥੇ ਗਈ ਹਨਾ। ਹੁਣ ਸਾਨੂੰ 1-2 ਵਾਰੀ ਸਾਨੂੰ ਕਿਸੇ ਵੇਲੇ ਜਵਾਬ ਵੀ ਦੇਣੇ ਪੈਂਦੇ ਨੇ। ਉਹ ਲੋਕੀ ਕਹਿੰਦੇ ਯਾਰ ਤੁਸੀਂ ਇੰਡੀਅਨ ਬੰਦੇ ਹੀ, ਇੱਥੋਂ ਨਿਊਯਾਰਕ ਤੋਂ ਬੰਦੇ ਨੇ, ਪੈਂਸਿਲਵੇਨੀਆ ਤੋਂ ਆਪਣੇ ਮੈਕਸੀਕਨ ਪੀਪਲ ਨੇ, ਉਹ ਕਹਿੰਦੇ ਯਾਰ ਤੁਸੀਂ ਰੇਟ ਤੋੜਨੇ। ਦੇਖੋ ਮੈਂ ਚਲੋ ਮੈਨੂੰ ਜਿੰਦਾ ਵੀ ਹੋ ਸਕਿਆ ਅਸੀਂ ਆਨਸਰ ਦੇਣ ਦੀ ਕੋਸ਼ਿਸ਼ ਕੀਤੀ। ਦੇਖੋ ਜੀ ਆਪਣਾ ਇੱਕ ਹੱਥ ਹੈ, 5 ਉਂਗਲਾਂ ਸੇਮ ਨਹੀਂ ਹੁੰਦੀਆਂ ਹਨਾ। ਕੁਛ ਤੁਹਾਡੇ ਚ ਹੋ ਸਕਦੇ, ਕੁਛ ਤੁਹਾਡੇ ਚ ਹੋ ਸਕਦੇ, ਪਰ ਜੇ ਤੁਹਾਡੇ ਨੰਬਰ ਥੋੜੇ ਜਿਹੇ ਜ਼ਿਆਦੇ ਹੋਣ ਹਨਾ, ਉਹਨਾਂ ਨੂੰ ਅਸੀਂ ਵਧੀਆ ਆਨਸਰ ਦੇ ਸਕੀਏ। ਹਾਲਾਂਕਿ ਭਾਵੇਂ ਚਲੋ ਠੀਕ ਹੈ ਆਪਾਂ ਵੀ ਗਲਤੀਆਂ ਕਰਦੇ ਹਾਂ, ਹਰ ਕੋਈ ਇਹਨਾਂ ਦੇ ਵਿੱਚ ਜਦੋਂ ਇੰਡੀਪੈਂਡੈਂਸ ਕੀ ਕਹਿੰਦੇ ਹੁੰਦੇ ਇੰਡੀਪੈਂਡੈਂਟ ਜਿਹੜੇ ਓਨਰ ਆਪਰੇਟਰ ਨੇ, ਗਲਤੀਆਂ ਹਰ ਕੋਈ ਕਰਦਾ। ਹੋ ਸਕਦਾ ਮੈਂ 100 ਗਲਤੀਆਂ ਕਰਦਾ, ਹੋ ਸਕਦਾ ਮੈਂ 100% ਗਲਤ ਹੋਵਾਂ। ਹਾਂਜੀ ਜੀ ਹੈਗਾ ਵਾ ਥੋੜਾ ਜਿਹਾ ਆਪਣੇ ਆਪ ਨੂੰ ਕੀ ਕਹਿੰਦੇ ਹੁੰਦੇ ਪ੍ਰੈਜ਼ੈਂਟ ਤੇ ਕਰੋ ਨਾ। ਬਿਲਕੁਲ ਇਹ ਬਹੁਤ ਜ਼ਰੂਰੀ ਆ ਸਨੀ ਜੀ, ਬਿਲਕੁਲ ਇਹ ਬਹੁਤ ਜ਼ਰੂਰੀ ਹੈਗਾ ਆ। ਆਪਾਂ ਬਾਅਦ ਦੇ ਵਿੱਚ ਇੱਥੇ ਸਾਰੇ ਜਾਣੇ ਜਿੱਦਾਂ ਹਰਜੋਤ ਉਹਨਾਂ ਨੇ ਵੀ ਪਹਿਲਾਂ ਕਿਹਾ ਵੀ ਇੱਥੇ ਆ ਕੇ ਬਾਅਦ ਦੇ ਵਿੱਚ ਤੁਸੀਂ ਸਾਡੇ 'ਤੇ ਗੁੱਸਾ ਕੱਢ ਦਿਓ ਕਈ ਜਿਹੜੇ ਵੀ ਇੱਦਾਂ ਹੋ ਰਿਹਾ ਉੱਦਾਂ ਹੋ ਰਿਹਾ, ਆਹ ਬ੍ਰੋਕਰ ਨੇ ਇੱਦਾਂ ਕਰਤਾ ਉੱਦਾਂ ਕਰਤਾ। ਹੁਣ ਮੌਕਾ ਹੈਗਾ ਆ, ਹੁਣ ਤੁਸੀਂ ਉੱਥੇ ਪਹੁੰਚੋ, ਸਪੋਰਟ ਜਿਹੜੀ ਉਹ ਕਰੋ ਕਾਲਾਂ। ਆਪਾਂ ਸਾਰੀ ਦਿਹਾੜੀ ਜਿਹੜੇ ਟਰੱਕਰ ਆ ਕਾਲਾਂ ਦੇ ਉੱਤੇ ਜਾਂ ਇਹ ਸਾਰੀਆਂ ਚੀਜ਼ਾਂ ਕਰਦੇ ਰਹਿੰਦੇ ਆ। ਹੁਣ ਕਰੋ ਇਕੱਠੇ ਲੋਕ, ਇਕੱਠੇ ਕਰਕੇ ਲੋਕ ਜਿਹੜੇ ਉਹ ਲੈ ਕੇ ਜਾਓ, ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ, ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਹਾਨੂੰ ਪ੍ਰੋਟੈਸਟ ਹਮਲਾ ਜਿਹੜਾ ਉਹ ਮਾਰਨਾ ਹੀ ਪੈਂਦਾ। ਜਿੱਦਾਂ ਆਪਾਂ ਪਹਿਲਾਂ ਵੀ ਕਹਿ ਰਹੇ, ਪਲੇਟ 'ਚ ਪਾ ਕੇ ਕਿਸੇ ਨੇ ਹੱਕ ਤੁਹਾਨੂੰ ਦੇਣੇ ਨਹੀਂ, ਹੱਕ ਖੋਹਿਆਂ ਹੀ ਜਿਹੜੇ ਆ ਉਹ ਮਿਲਦੇ ਨੇ, ਉਹ ਤੁਹਾਨੂੰ ਲੈਣੇ ਹੀ ਪੈਂਦੇ ਨੇ।
ਖਿੱਚ ਕੇ ਜਿਹੜੇ ਉਹ ਲੈਣੇ ਪੈਂਦੇ ਨੇ। ਐਮਾਜ਼ੋਨ ਦੇ ਵਰਕਰ ਦੇਖੋ ਕਿੰਨੇ ਚਿਰ ਦੇ ਧੱਕੇ ਖਾ ਰਹੇ ਆ, ਫਿਰ ਜਾ ਕੇ ਉਹਨਾਂ ਦੀ ਜਿਹੜੀ ਮਿਨੀਮਮ ਵੇਜ ਆ ਉਹ ਉਹਨਾਂ ਦੀ ਵਧੀ ਆ। ਵਰਕਿੰਗ ਕੰਡੀਸ਼ਨਸ ਨੂੰ ਲੈ ਕੇ ਰੌਲਾ ਰੱਪਾ ਪੈ ਰਿਹਾ ਆ। ਹੁਣ ਦੁੱਧ ਡੋਲਣ ਦੇ ਸੀਗੇ ਡੇਅਰੀ ਵਾਲੇ, ਉਹਨਾਂ ਦੀ ਟਰਾਈ ਕੀਤੀ ਜਾ ਰਹੀ ਆ। ਫਾਰਮਰਸ ਜਿਹੜੇ ਆ ਉਹਨਾਂ ਦੀ ਟਰਾਈ ਕੀਤੀ ਜਾ ਰਹੀ ਵੀ ਡਾਇਰੈਕਟ ਉਹਨਾਂ ਤੋਂ ਕੁਛ ਨਾ ਕੁਛ ਜਿਹੜਾ ਆ ਉਹ ਸਬਜ਼ੀ ਭਾਜੀ ਜਿਹੜੀ ਉਹ ਲੈ ਲਈ ਜਾਵੇ ਵੀ ਉਹ ਵੇਸਟੇਜ ਨਾ ਹੋਵੇ। ਸੋ ਟਰੱਕਰਸ ਵੀ ਜਦੋਂ ਇਕੱਠੇ ਹੋਣਗੇ, ਪੂਰੀ ਆਵਾਜ਼ ਜਿੰਨੀ ਜ਼ਿਆਦਾ ਉੱਚੀ ਹੋਊਗੀ ਉਨੀ ਜ਼ਿਆਦਾ ਫਿਰ ਜਲਦੀ ਜਿਹੜੀ ਉਹਨਾਂ ਨੂੰ ਸੁਣੂਗੀ। ਤੇ ਰਾਸ਼ਟਰਪਤੀ ਟਰੰਪ ਨੇ ਆਲਰੇਡੀ ਉਹਨਾਂ ਦਾ ਸਮਰਥਨ ਕਰਨ ਦੀ ਜਿਹੜੀ ਉਹ ਗੱਲ ਆਖੀ ਆ। ਬਿਲਕੁਲ, ਇੱਕ ਬਿੱਲ ਜਿਹੜੇ ਆ ਨਾ ਸਾਡੇ ਤੇ ਕਮਲਾ ਹੈਰਿਸ ਸੈਨੇਟਰ ਕੈਲੀਫੋਰਨੀਆ ਦੀ, ਤੇ ਬਰਨੀ ਸੈਂਡਰਸ ਤੇ ਇੱਕ ਮਾਰਕਰੇ ਜਿਹੜਾ ਹੋਰ ਸੈਨੇਟਰ, ਤਿੰਨੇ ਜਣੇ ਲੈ ਕੇ ਆ ਰਹੇ ਆ ਵੀ ਜਿਨ੍ਹਾਂ ਦੀ 1,30,000 ਤੋਂ ਥੱਲੇ ਇਨਕਮ ਆ, $2,000 ਪਰ ਪਰਸਨ ਤੇ $2,000 ਪਰ ਚਾਈਲਡ ਮਿਲਣਾ ਚਾਹੀਦਾ ਜਦੋਂ ਤੱਕ ਅਨਪਲਾਈਮੈਂਟ 3.5% ਤੋਂ ਥੱਲੇ ਨਹੀਂ ਆਦੀ। ਸੋ ਹੁਣ ਮੈਂ ਹੈਰਾਨ ਆ ਵੀ ਟਰੱਕਾਂ ਵਾਲਿਆਂ ਦੇ ਹੱਕ 'ਚ ਕੋਈ ਸੈਨੇਟਰ ਕਾਂਗਰਸਮੈਨ ਨਹੀਂ, ਕਿਉਂਕਿ ਆਪਾਂ ਕਰਦੇ ਨਹੀਂ। ਜਿਹੜੇ ਸਪੋਰਟ ਵੀ ਜਦੋਂ ਕਰਦੇ ਆ ਫੋਟੋ ਖਿਚਾ ਕੇ ਆ ਜਾਂਦੇ ਆ, ਮੁੜ ਕੇ ਉਹਨਾਂ ਨੂੰ ਪੁੱਛਦੇ ਨਹੀਂ ਤੁਸੀਂ, ਹਨਾ? ਜੀ 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 ਬਿਲਕੁਲ ਭਾਜੀ। ਸਪੋਰਟ ਜਿਹੜੀ ਆ ਹੁਣ ਉਹ ਫੋਟੋਆਂ ਤੱਕ ਸੀਮਿਤ ਨਹੀਂ ਹੈਗੀ। ਸਾਡੀ ਜਿਹੜੀ ਜ਼ਿਆਦਾ ਹੀ ਨਹੀਂ, ਚਲੋ ਮੈਂ ਕਹਿ ਲੂੰਗਾ ਵੀ ਜੇ 100% ਕਮਿਊਨਿਟੀ ਹੈ ਤੇ ਉਹਦੇ 40% ਵੀ ਤੁਸੀਂ ਟਰੱਕਰ ਕਹਿ ਲਓ। ਹਾਂਜੀ ਜੀ ਜੀ, ਉਹ ਜ਼ਿਆਦਾ ਹੋਣਗੇ। ਜੋ ਮਤਲਬ ਮੈਂ ਕੋਈ ਤੁਹਾਨੂੰ ਦੱਸਿਆ, ਮੈਂ ਕੋਈ ਏਡਾ ਤਜਰਬੇਕਾਰ ਬੰਦਾ ਨਹੀਂ ਹੈਗਾ ਇਸ ਇੰਡਸਟਰੀ ਦੇ ਵਿੱਚ। ਮੈਂ ਮਤਲਬ ਇੱਕ ਕੀ ਕਹਿੰਦੇ ਹੁੰਦੇ ਵੀ ਅਸੀਂ ਤੇ ਏਦਾਂ ਸੀਗਾ, ਦੇਖੋ ਅਸੀਂ ਇੱਕ ਦਿਨ ਲਾਸਟ ਥਰਸਡੇ ਦੀ ਗੱਲ ਆ, ਅਸੀਂ ਸਿਰਫ ਆਪਣੇ ਟਰੱਕ ਸਟਾਪ ਦੇ ਉੱਪਰ ਏਦਾਂ ਖੜੇ ਸੀਗੇ। ਅਸੀਂ ਦੇਖਿਆ ਵੀ ਹਾਂ ਵੀ ਟਰੱਕਾਂ ਦੇ ਝੰਡੇ ਲੱਗੇ ਆ। ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਸੀ, ਹਾਂ ਵੀ ਕੀ ਚੱਲ ਰਿਹਾ। ਉਹ ਕਹਿੰਦੇ ਵੀ ਸਵੇਰੇ ਆਪਣਾ ਪ੍ਰੋਟੈਸਟ ਹੈਗਾ। ਹਾਂਜੀ, ਅਸੀਂ ਉਦਾਂ ਹੀ ਟੋਨੀ ਭਾਜੀ ਪਿਛਲੇ ਤੁਹਾਡੇ ਆਪਣੇ ਥਰਸਡੇ ਰੇਡੀਓ ਸ਼ੋ ਤੇ ਆਏ ਸੀਗੇ, ਤੇ ਅਸੀਂ ਤੇ ਉਦਾਂ ਹੀ ਵੈਸੇ 3 ਹਫ਼ਤੇ ਪਹਿਲਾਂ ਹੀ ਆਪਣਾ ਕੀ ਕਹਿੰਦੇ ਹੁੰਦੇ ਵੀ ਇੱਕ ਵਾਲ ਸਟਰੀਟ ਜਰਨਲ ਉਹਦੇ ਵਿੱਚ ਆਰਟੀਕਲ ਦੋਹਰਾ ਦਿੱਤਾ ਹੋਇਆ ਸੀਗਾ ਵੀ ਹਾਂ ਵੀ ਟਰੱਕਰਸ ਜਿਹੜੇ ਆ ਸਾਡੀ ਜਿਹੜੀ ਡਾਇਰੈਕਸ਼ਨਸ ਆ ਉਹ ਬੈਡ ਜਾ ਰਹੀਆਂ ਵਾ। ਅਸੀਂ ਮਤਲਬ ਮਾੜੇ ਕੀ ਕਹਿੰਦੇ ਹੁੰਦੇ ਵੀ ਸਮੇਂ ਦੇ ਵਿੱਚੋਂ ਗਾੜੀ ਆਉਣ ਵਾਲਾ ਸਮਾਂ ਜਿਹੜਾ ਹੋਰ ਮਾੜਾ ਹੋ ਸਕਦਾ ਸਾਡੇ ਲਈ, ਮਾੜੇ ਡਾਇਰੈਕਸ਼ਨਸ ਨੂੰ ਜਾ ਰਹੇ ਆ, ਉਹ ਲਈ ਇਕੱਠੇ ਹੋਈਏ। ਸੋ ਉਹ ਥਰਸਡੇ ਉਹ ਹੋਇਆ, ਉਹ ਚਲੋ ਬੰਦੇ ਮਿਲੇ ਜਿਹੜੇ ਹੈਗੇ ਦਾ ਡਿਸਰਿਸਪੈਕਟਫੁਲ ਟਰੱਕਰਸ, ਇਹਨਾਂ ਦੇ ਪੇਜ ਦੇ ਉੱਪਰ ਕੋਈ ਜ਼ਿਆਦਾ ਬੰਦੇ ਨਹੀਂ ਹੈਗੇ। ਇਹਨਾਂ ਦੇ ਲਾਈਕ ਜਿਹੜਾ ਇੱਕ ਗਰੁੱਪ ਹੈ ਉਹਦੇ ਵਿੱਚ ਕੋਈ ਜ਼ਿਆਦਾ ਬੰਦੇ ਨਹੀਂ ਹੈਗੇ। ਜ਼ਿਆਦਾ ਨੂੰ ਜ਼ਿਆਦਾ ਵੀ ਹੈਗੇ ਨੇ, ਲਾਈਕ 5-6 ਹਜ਼ਾਰ ਬੰਦਾ ਬਹੁਤ ਜ਼ਿਆਦਾ ਹੁੰਦਾ ਜੀ ਜੀ। ਲਾਈਕ ਇਫ ਯੂ ਟਾਕ ਅਬਾਊਟ ਲਾਈਕ ਪੰਜਾਬੀ, ਜੇ ਆਪਾਂ ਪੰਜਾਬੀ ਕਮਿਊਨਿਟੀ ਬਾਰੇ ਗੱਲ ਕਰਦੇ ਆ, ਸਨੀ ਭਾਜੀ ਹੁਣੀ ਚਾਹੇ ਚਲੋ ਵੀ ਠੀਕ ਆ, ਇਹਨਾਂ ਬਹੁਤ ਮਿਹਨਤ ਕੀਤੀ ਆ। ਜਦੋਂ 2017 ਦੇ ਵਿੱਚ ਮਿੰਟੂ ਭਾਜੀ ਨੇ ਬਹੁਤ ਮਿਹਨਤ ਕੀਤੀ, ਰਮਨ ਢਿੱਲੋਂ ਭਾਜੀ ਨੇ ਬਹੁਤ ਮਿਹਨਤ ਕੀਤੀ ਆ, ਤੇ ਸਾਰਿਆਂ ਨੇ ਕੀ ਕਹਿੰਦੇ ਹੁੰਦੇ ਵੀ ਆਪੋ ਆਪਣੇ ਐਫਰਟਸ ਪਾਏ ਨੇ। ਭਾਈ ਇੱਕ ਸੈਕਿੰਡ ਹੋਲਡ ਕਰੋ ਕਿ ਟੋਨੀ ਭਾਜੀ ਲਾਈਨ ਤੇ ਆ ਕੇ, ਜੇ ਤੁਸੀਂ ਮਾਈਂਡ ਨਾ ਕਰੋ ਮੈਂ ਪਾ ਲਾਂ ਹੋਲਡ ਤੇ। ਜੀ ਜੀ, ਹੈਲੋ ਭਾਜੀ। ਹਾਂਜੀ ਹਾਂਜੀ ਜੀ ਬਿਲਕੁਲ, ਥੈਂਕ ਯੂ ਭਾਈ ਜੀ ਤੁਹਾਡਾ ਟਾਈਮ। ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਚਲੋ ਆਪਾਂ ਇੱਕ ਵਾਰੀ ਫਿਰ ਆਪਣੇ ਜਿੰਨੇ ਵੀ ਸਰੋਤੇ ਸੁਣ ਰਹੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਜ਼ਰੂਰ ਇਹਨਾਂ ਦੇ ਹੱਕ ਦੇ ਵਿੱਚ ਜਿਹੜੇ ਵੀ ਉਸ ਦੇ ਇਰਦ ਗਿਰਦ ਹੈਗੇ ਆ, ਇਹ ਅਖੀਰਲੇ ਕੁਝ ਕੁ ਦਿਨ ਜਿਹੜੇ ਉਹਨਾਂ ਦੇ ਹੈਗੇ ਨੇ ਪ੍ਰੋਟੈਸਟ ਦੇ, ਤੇ ਇਸ ਤੋਂ ਪਹਿਲਾਂ ਇਕੱਲੀਆਂ ਸੁੱਕੀਆਂ ਚਾਬੀਆਂ ਹੀ ਜਿਹੜੀਆਂ ਮੁੜ ਕੇ ਨਾ ਦੁਬਾਰਾ ਫੜਾ ਹੋ ਜਾਣ, ਉਹਦੇ ਨਾਲ ਕੁਛ ਜਿਹੜਾ ਕੋਈ ਤਾਲਾ ਜਿਹੜਾ ਖੁੱਲ੍ਹੇ ਉਹਦੇ ਨਾਲ ਇਹ ਜਿਹੜੀ ਚੀਜ਼ ਮੇਕ ਸ਼ੋਰ ਜਿਹੜੀ ਉਹ ਕਰਨੀ ਆ। ਵਾਲ ਸਟਰੀਟ ਜਰਨਲ, ਫੌਕਸ ਨਿਊਜ਼, ਹੁਣ ਸਾਰਿਆਂ ਦੇ ਉੱਤੇ ਇਹ ਸਟੋਰੀ ਰਨ ਹੋ ਚੁੱਕੀ ਆ ਵੀ ਇਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਹੋਣਾ ਨੇ ਜਿਹੜਾ ਟਰੱਕਿੰਗ ਦੇ ਹੱਕ ਦੇ ਵਿੱਚ ਵੀ ਜਿਹੜੀ ਉਹ ਗੱਲ ਕੀਤੀ ਆ, ਬਰੋਕਰਸ ਦੀ ਪ੍ਰਾਈਸ ਗੌਜਿੰਗ ਦੀ ਜਿਹੜੀ ਆ ਉਹ ਗੱਲ ਕੀਤੀ ਆ ਵੀ ਕਿਸ ਤਰੀਕੇ ਦੇ ਨਾਲ ਡਿਮਾਂਡ ਸਪਲਾਈ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਲੋਡਸ ਦੇ ਪ੍ਰਾਈਸ ਜਿਹੜੇ ਬਹੁਤ ਘੱਟ ਜਿਹੜੇ ਉਹ ਮਿਲ ਰਹੇ ਨੇ। ਸੋ ਇਹ ਜ਼ਰੂਰੀ ਆ ਵੀ ਹੁਣ ਜਿਹੜਾ ਇਸ ਨੂੰ ਕਹਿ ਲਓ ਵੀ ਜਿਹੜਾ ਬਿਗਲ ਵੱਜ ਰਿਹਾ ਉਹਨੂੰ ਪੂਰਾ ਉੱਚਿਆਂ ਦੇਣੀ ਜਿਹੜਾ ਆ ਉਹ ਆਵਾਜ਼ ਇਸ ਦੇ ਵਿੱਚ ਆਉਣੀ ਚਾਹੀਦੀ ਆ। ਤੇ ਆਪਾਂ ਸਵੇਰੇ ਵੀ ਬੇਨਤੀ ਕੀਤੀ ਸੀ, ਇੱਕ ਵਾਰੀ ਫੇਰ ਬੇਨਤੀ ਕਰਦੇ ਹਾਂ। ਨਿਊਯਾਰਕ ਸਿਟੀ ਦੀ ਇੱਕ ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਇੱਕ ਟਰੱਕਰ ਦੀ ਜ਼ਰੂਰਤ ਆ ਜਿਹਦੇ ਕੋਲ ਰੀਫਰ ਹੋਵੇ, ਰੈਫਰੀਜਰੇਟਡ ਜਿਹੜਾ ਟ੍ਰੇਲਰ ਨਾਲ ਹੋਵੇ, ਟਰੱਕ ਦੀ ਜ਼ਰੂਰਤ ਆ। ਉਹਨਾਂ ਨੇ ਡਾਇਰੈਕਟ ਪ੍ਰੋਡਿਊਸ ਤੇ ਡੇਅਰੀ ਜਿਹੜੀ ਆ ਨਿਊਯਾਰਕ ਦੇ 100-150 ਮੀਲ ਦੇ ਇਰਦ ਗਿਰਦ ਇਲਾਕੇ ਦੇ ਵਿੱਚੋਂ ਚੱਕ ਕੇ ਉਸ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੀ ਬਰੁਕਲਿਨ ਦੇ ਵਿੱਚ ਉਹਨਾਂ ਦਾ ਹੈੱਡਕੁਆਟਰਸ ਹੈਗਾ ਆ, ਉੱਥੇ ਜਿਹੜੀ ਆ ਉਹਨਾਂ ਨੇ ਡਰੋਪ ਆਫ ਜਿਹੜੀਆਂ ਉਹ ਕਰਨੀਆਂ ਆ। ਸੋ ਉਹਦੇ ਲਈ ਇਹ ਨਹੀਂ ਆ ਵੀ ਉਹ ਫ੍ਰੀ ਨਹੀਂ, ਜਿਹੜੇ ਉਹ ਕਹਿ ਰਹੇ ਹੋ ਕਿ ਤੁਹਾਨੂੰ ਜਿੰਨਾ ਤੁਹਾਡਾ ਖਰਚਾ ਪਾਣੀ ਹੋਊਗਾ ਉਹ ਤੁਹਾਨੂੰ ਦੇਣ ਦੇ ਲਈ ਰਾਜੀ ਆ, ਤੇ ਉਹਦੇ ਲਈ ਉਹਨਾਂ ਨੂੰ ਟਰੱਕਰ ਦੀ ਜ਼ਰੂਰਤ ਆ। ਉਹਨਾਂ ਨੇ ਆਪਣੇ ਤੱਕ ਜਿਹੜੀ ਉਹ ਪਹੁੰਚ ਕੀਤੀ ਆ, ਤੇ ਅਸੀਂ ਆਪਣੇ ਜਿੰਨੇ ਵੀ ਟਰੱਕਰਸ ਸੁਣ ਰਹੇ ਆ ਜਿਹੜੇ ਇਸ ਟਾਈਮ ਇੱਦਾਂ ਦਾ ਕੰਮ ਕਰਨ ਦੇ ਵਿੱਚ ਜਿਹੜੀ ਉਹ ਹੈਲਪ ਕਰਨਾ ਚਾਹੁੰਦੇ ਨੇ, ਪਲੀਜ਼ ਆਪਣੀ ਕਾਲ ਕਰਕੇ ਆਪਣਾ ਫ਼ੋਨ ਨੰਬਰ ਸਾਨੂੰ ਜਿਹੜਾ ਉਹ ਤੁਸੀਂ ਲਿਖਾ ਦਿਓ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ 408-272-5200 4082725200, ਇਸ ਨੰਬਰ ਦੇ ਉੱਤੇ
ਜਿਹੜਾ ਆ ਉਹ ਤੁਸੀਂ ਜ਼ਰੂਰ ਕਾਲ ਕਰਕੇ ਜਿਹੜਾ ਉਹ ਦੱਸ ਦਿਓ, ਤਾਂ ਜੋ ਉਹਨਾਂ ਦੀ ਜਿਹੜੀ ਉਹ ਹੈਲਪ ਹੋ ਸਕੇ। ਤੇ ਜੇ ਇਦਾਂ ਹੈਲਪ ਕਰੋਗੇ ਤਾਂ ਦੇਖੋ ਇਹ ਚਾਰੇ ਪਾਸੇ ਜਿਹੜੀ ਉਹ ਤੁਹਾਡੀ ਵਾਹਵਾ ਹੋਊਗੀ ਜੀ। ਤੇ ਸਟੋਰੀ ਵੀ ਰਨ ਜਿਹੜੀ ਉਹ ਤੁਹਾਡੀ ਕਿਤੇ ਨਾ ਕਿਤੇ ਹੋਊਗੀ, ਤੇ ਉਸ ਨਾਨ ਪ੍ਰੋਫਿਟ ਨੂੰ ਗਾਂ ਕਿਤੇ ਕੋਈ ਕੰਮ ਹੋਊਗਾ ਤੇ ਹਮੇਸ਼ਾ ਤੁਹਾਨੂੰ ਯਾਦ ਕਰਨਗੇ। ਤੁਸੀਂ ਇਹ ਵੀ ਜਿਹੜੀ ਚੀਜ਼ ਦੇਖੋ ਵੀ ਐਵਰੀ ਵੀਕ ਜਿਹੜਾ ਆ ਉਹਨਾਂ ਨੂੰ ਕਹਿੰਦੇ ਆ ਵੀ ਇੱਕ ਜਿਹੜੇ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਐਵਰੀ ਵੀਕ ਜਿਹੜਾ ਹੈਗਾ ਆ, ਜਿੰਨੀ ਦੇਰ ਤੱਕ ਇਹ ਹੈਗੀ ਆ, ਹੋ ਸਕਦਾ ਵੀ ਉਹਨਾਂ ਨੂੰ, ਕਿਉਂਕਿ ਦੇਖੋ ਨਾਨ ਪ੍ਰੋਫਿਟ ਨੂੰ ਤਾਂ ਸਮਾਨ ਉਹਨਾਂ ਨੇ ਲਿਜਾਣਾ ਆ, ਬਿਲਕੁਲ। ਚੱਕਣਾ ਹੈ, ਉਹ ਤੇ ਚਾਹੀਦਾ ਹੀ ਚਾਹੀਦਾ। ਹੋ ਸਕਦਾ ਤੁਹਾਡਾ ਕੋਈ ਪੱਕਾ ਹੀ ਇਹਨਾਂ ਨੂੰ ਤੁਸੀਂ ਐਜ਼ ਉਹਨਾਂ ਦੇ ਕਲਾਇੰਟ ਜਿਹੜੇ ਉਹ ਬਣ ਸਕਦੇ ਹੈਗੇ ਆ ਜਾਂ ਸੋ ਇਹ ਚੰਗਾ ਜਿਹੜਾ ਤੁਹਾਡੇ ਲਈ ਇੱਕ ਬੈਨੀਫੀਸ਼ੀਅਲ ਓਪਰਚੁਨਿਟੀ ਹੈਗੀ, ਮੌਕਾ ਹੈਗਾ ਆ। ਸੋ ਜਿਹੜਾ ਵੀ ਕੋਈ ਨਿਊਯਾਰਕ ਸਿਟੀ ਦੇ ਇਰਦ ਗਿਰਦ ਰਹਿੰਦਾ ਆ ਤੇ ਉਸ ਦੇ ਇਰਦ ਗਿਰਦ ਉਹਨਾਂ ਨੇ ਜਿਹੜੇ 2-4 ਚੀਜ਼ਾਂ ਇਸ ਤਰੀਕੇ ਦੇ ਨਾਲ ਪਿਕਅਪ ਜਿਹੜੀਆਂ ਉਹ ਕਰਨੀਆਂ ਆ। ਸੋ ਜ਼ਰੂਰ ਉਹ ਕੰਟੈਕਟ ਕਰੋ ਸਾਡੇ ਨਾਲ, ਤਾਂ ਜੋ ਅਸੀਂ ਉਹਨਾਂ ਦੇ ਨਾਲ ਤੁਹਾਨੂੰ ਡਾਇਰੈਕਟ ਜਿਹੜਾ ਉਹ ਜੋੜ ਸਕੀਏ, ਤਾਂ ਜੋ ਫਿਰ ਤੁਸੀਂ ਆਪਣਾ ਜਿਹੜਾ ਜਿੰਨਾ ਵੀ ਤੁਹਾਡਾ ਮਿਨੀਮਮ ਪ੍ਰਾਈਸ ਹੋਊਗਾ ਉਹ ਤੁਸੀਂ ਜਿਹੜਾ ਉਹ ਦੱਸ ਸਕਦੇ ਹੋ। ਨਾਨ ਪ੍ਰੋਫਿਟ ਦੇ ਲਈ ਕੰਮ ਹੈਗਾ ਆ, ਇਹ ਨਹੀਂ ਆ ਵੀ ਉਹਨਾਂ ਨੇ ਫ੍ਰੀ ਕੰਮ ਨਹੀਂ ਕਰਾਉਣਾ, ਜਿੰਨਾ ਤੁਹਾਡਾ ਮਿਹਨਤ ਕਰਨਾ ਹੈਗਾ ਉਹ ਤੁਹਾਨੂੰ ਜ਼ਰੂਰ ਦੇਣਗੇ ਜੀ। ਸੋ ਹੁਣ ਆਪਣਾ ਸਮਾਂ ਵੀ ਪ੍ਰੋਗਰਾਮ ਦਾ ਸਮਾਪਤ ਹੈ ਜੀ। ਤੇ ਇੱਕ ਮਿਲਦੇ ਵਾਰੀ ਫੇਰ ਦੱਸ ਦਈਏ ਸਾਰੇ ਸਰੋਤਿਆਂ ਨੂੰ, ਕੱਲ੍ਹ ਨੂੰ ਜਿਹੜਾ ਸਵੇਰ ਨੂੰ ਇਮੀਗ੍ਰੇਸ਼ਨ ਦਾ ਸਪੈਸ਼ਲ ਪ੍ਰੋਗਰਾਮ ਹੋਊਗਾ। ਜੇ ਤੁਹਾਡਾ ਕੋਈ ਵੀ ਕੁਐਸਚਨ ਇਮੀਗ੍ਰੇਸ਼ਨ ਨੂੰ ਲੈ ਕੇ ਹੋਊਗਾ ਤੁਸੀਂ ਕਾਲ ਕਰ ਸਕਦੇ ਹੋ 408-272-5200 ਤੇ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰਾਖਾ।